ਹੋਰ ਫਿਰ ਤਾਇਆ ਕੀ ਹਾਲ ਚਾਲ ਆ? ਭਾਈ ਹਾਲ ਤਾਂ ਉਸ ਲੱਕੜਾ ਠੀਕ ਠਾਕ ਆ। ਕੀ ਦੱਸੀਏ ਹੁਣ ਕੰਮਾਂ ਕਾਰਾਂ 'ਚ ਪੇਸ਼ ਨਹੀਂ ਜਾਂਦੀ। ਖਾਸੀ ਗਰਮੀ ਗੁਰਮੀ ਕਰਾ ਛੱਡੀ ਉਹ। ਭਾਈ ਗਰਮੀ ਤਾਂ ਨਹੀਂ ਹਟਦੀ। ਸਾਫ ਹੁੰਦੇ ਦਾ ਟਾਈਮ ਲੱਗਦਾ ਫੋਨ ਕਰਦੇ ਦੇ ਟਾਈਮ। ਹਲੋ ਕਿੱਦਾਂ ਮਿਲਦਾ? ਅੱਛਾ ਅੱਛਾ ਰੇਤਾ ਲੈ ਗਏ ਆ। ਅੱਛਾ ਅੱਛਾ ਕੀ ਕਹਿੰਦੇ ਕਿ ਟਾਲੀ ਨਹੀਂ ਬਣ ਦਿੰਦੇ? ਓਕੇ ਕਿੰਨੇ ਆ? 4500 ਰੁਪਏ ਦੀ ਇੱਕ ਟਰਾਲੀ ਰੇਤਾ ਦੀ। ਉਹ ਤੇਰਾ ਦਿਮਾਗ ਤਾਂ ਖਰਾਬ ਹੋ ਗਿਆ। ਉਹ ਪਰਵਾ ਮੈਂ 1500 ਦੀ ਲੈ ਕੇ ਗਿਆ ਸੀ ਸਿਟੀ ਜਾਣ ਤੋਂ ਪਹਿਲਾਂ, ਹੁਣ ਮੈਨੂੰ 4500 ਦੱਸ ਦੇ। ਲੈ ਉਹ ਕਿੱਥੋਂ ਆਈ ਆ? ਉਹਨੂੰ ਪੁੱਛਿਆ ਗਿਆ ਨੂੰ ਸੀ। ਉਹ ਤੇਰੀ ਮਰਜ਼ੀ ਆ, ਲੈਣੀ ਲੈਣਾ ਟਰਾਲੀ, ਪਰ ਮੈਂ ਨਹੀਂ ਲੈਣੀ। ਮੇਰਾ ਦੇਖ ਕੇ ਮੈਂ ਕੋਠੇ ਜਾ ਦੇਣੇ ਇਹ। ਹੋਰ ਮੈਂ ਕੀ ਕਰਾਂ ਯਾਰ? ਅੱਛਾ ਤੂੰ ਰੇਤਾ ਲੈ ਕੇ ਆਉਣੀ ਆ। ਸਾਰੀ ਰੇਤਾ ਨਾ ਹੋ ਗਈ, ਸੋਨਾ ਹੋ ਗਿਆ। ਸਾਰੀ ਗੱਲ ਨੂੰ ਨਹੀਂ ਤੇ ਰੇਤਾ ਲੱਗਣੀ ਇਸ ਵੇਲੇ। ਚੰਗਾ ਤੇਰੀ ਮਾਂ ਦੇਸ ਯਾਰ, ਨਾਲੇ ਪੁੱਛਦਾ ਇਹਨਾਂ ਨੇ ਸਲਾਹ ਦੇ ਨਾਲੇ ਮੋਰ ਮੈਨੂੰ ਫਿਰ ਕੋਟਾ ਪੈਂਦਾ। ਚੰਗਾ ਤੇਰੀ ਮਾਂ ਜੀ ਨਿਆਣੀ ਨਿਆ ਰੇਤਾ ਨਹੀਂ ਜੁੜੀਆਂ ਨਿਆ ਲਿਆ। ਓਕੇ ਚੰਗਾ ਬਾਈ। ਤਾਇਆ ਬੜਾ ਫੋਨ ਮਾਰੇ ਲਾਭ ਸੌਂਕ ਗਾਲਾ ਤੂੰ ਵੀ। ਲੱਗਿਆ ਨਾਮ ਸੁਣਿਆ ਤੇ ਮੈਂ ਫੋਨ ਮੁੱਕ ਨਹੀਂ ਲਿਆ। ਕਾਮਲ ਨੇ ਦਿੱਤਾ ਆ ਮੇਰੇ ਭਤੀਜੇ ਨੇ ਦਿੱਤਾ ਫੋਨ। ਅੱਛਾ ਤਾਇਆ ਤੂੰ ਅੱਜ ਕੀਤਾ ਧੁੱਪ 'ਚ ਕੰਮ ਲੱਗਦਾ ਐਨੀ ਨਹੀਂ ਯਾਰ ਆਸਾ ਬਿੱਲੀ ਆ ਤੇਰੇ ਦਿਮਾਗ ਦੀ ਉਹ ਗਾਮੀਆਂ ਯਾਰ ਮਾਸਟਰ ਦਾ ਤੂੰ ਦੱਸਿਆ ਨਾ ਬੰਦਾ ਇਹ ਕੋਈ ਹੈ ਕੰਮ? ਉਹ ਮੁੱਢਾ ਹੋਣਾ ਮਾਟੀ ਨੂੰ ਇਹਨਾਂ ਨੇ ਉਹ ਕਰਦੇ ਨੇ ਉਹ ਕਰਦੇ ਸੱਤ ਵਾਲੇ ਦਾ ਕੀ ਡਾਂਗ ਮਾਰਦੀ ਤਾਇਆ? 4500 ਦੀ ਰੇਤਾ ਦੀ ਟਰਾਲੀ ਲੋੜਾ ਦਿੰਦੇ ਆਈ ਆ। ਕਾਕਾ ਬਹਿ ਗਿਆ 4500 ਉਹ ਦਾਇਰੇ ਦਿਨ ਕੀ ਫਰਕ ਪੈਣਾ? ਸੇਰੀਆਂ ਭੈਣੀ ਤੈਨੂੰ ਦੱਸਦੇ ਜੋ ਮੇਰੇ ਘਰ ਪੈਸੇ ਦਫ਼ਤਰ ਲੱਗਦੇ ਆ। ਉਹ ਕਰਨੀ ਹੈ ਸੇਰੀ ਵਾਲੀ ਗੱਲ ਕਰਦਾ ਵਾ। ਜਿਹੜਾ ਫੋਨ ਦਿਖਾਣਾ ਤੂੰ ਭਰਾਵਾ ਆਸਟ੍ਰੇਲੀਆ ਵੀ 12 14 ਘੰਟੇ ਚ ਉਹ ਹੱਥ ਤੋੜ ਕੇ ਮਿਹਨਤ ਕਰਦੇ ਆ। ਮੁੱਕ ਨਹੀਂ ਮਿਲਦੇ ਇੱਥੇ ਬੈਠੇ ਆਪਾਂ ਨੀਂਦ ਨਹੀਂ ਨਾ। ਆਹ ਮੁੰਡੇ ਦਾ ਭਲਾ ਮੈਂ ਵਿਚਾਰੇ ਲੈਤਾ ਫੋਨ। ਮੈਂ ਤਾਂ ਉਹਨੇ ਛੱਡ ਪਰੇ ਕੀ ਲੈਣਾ, ਅੱਗੇ ਵੀ ਸਰਦਾ ਸਾਰੀਆਂ ਉਹ ਨਾਲੇ ਨੂੰ। ਬੈਠਾ ਸਾਡੇ ਸਮੇਂ ਇੱਕ ਚਿੱਠੀ ਹੁੰਦੀ ਸੀ, 3 ਮਹੀਨਿਆਂ ਕੋਲ ਹੁੰਦੀ ਸੀ, ਬਸ ਠੀਕ ਸੀਗਾ। ਉਹ ਮੇਰੀ ਗੱਲ ਸੁਣ। ਇਹ ਮੱਤ ਨੇ ਕਿਹਾ ਨਾ ਕਿ ਤੇਰੇ ਡਾਂਗ ਵੱਜੀ ਆ ਜਾਂ ਰੱਖਣ ਕਹਿੰਦੇ ਡਾਂਗ ਨਹੀਂ ਵੱਜੀ ਤਾਈ ਨੂੰ ਗਰਮ ਗਰਮ ਰੇਤਾ ਚੜ ਗਿਆ ਤਾਂ ਨਸ਼ਾ। ਹਾਂ ਜਿਹੜੀ ਅਸਲੀ ਗੱਲ ਜਾਗਰਾ ਓਏ ਜਾਗਰਾ ਕਿਉਂ ਬਲਦੀ ਉੱਤੇ ਤੇਲ ਪਾਉਣਾ? ਕਦੀ ਕੋਲੀਆਂ ਨੇ ਤਰਸ ਕਰ ਲਿਆ ਕਰ। ਉਹ ਚੱਲਦਾ ਮੈਂ ਗੱਲ ਦਾ ਦੱਸ ਗੱਲ ਕੀ ਆ। ਉਹ ਗੱਲ ਤਾਂ ਦੱਸ ਆ ਰਿਹਾ। ਠੰਡਾ ਹੋ ਮਾੜਾ ਜਿਹਾ ਪਹਿਲਾਂ ਠੰਡਾ ਹੋ, ਕੋਈ ਨਹੀਂ ਕਰੇ ਕਿਤੇ ਨਹੀਂ ਉਹ ਰਹਿੰਦਾ ਮਾਸਟਰ ਸਾਰਾ ਕੁਝ ਇੱਥੇ ਉਹਦਾ ਰੇਤਾ ਤਾਂ ਭਾਗ ਹੀ ਆ ਜਿਹੜਾ ਇਹ ਭਾਅ ਤਾਂ ਇਦਾਂ ਤਾਂ ਲੱਗੀ ਦਾ ਹੀ ਆ। ਅਜੇ ਵੀ ਲੱਗੀ ਹੋਈ ਆ। ਤੇ ਇਦਾਂ ਵੀ ਬਹੁਤ ਔਖਾ ਹੋ ਗਿਆ ਕੰਮ। ਖਾਸ ਤੌਰ ਤੇ ਕੱਲੇ ਆਪਾਂ ਰੇਤੇ ਦੀ ਗੱਲ ਕਿਉਂ ਕਰੀਏ? ਸੀਮੈਂਟ ਦੀ ਗੱਲ ਕਰ ਲਈਏ, ਰੇਤੇ ਦੀ ਕਰ ਲਈਏ, ਬਜਰੀ ਦੀ ਗੱਲ ਕਰ ਲਈਏ, ਰੇਟ ਇੰਨੇ ਵਧੇ ਆ। 1500 1600 ਨੂੰ ਟਰਾਲੀ ਜੇ ਮਿਲਦੀ ਸੀ। ਆਪਾਂ 4-5 ਮਹੀਨੇ ਦੀ ਆਪਾਂ ਗੱਲ ਪਹਿਲਾਂ ਵੀ ਕਰ ਲਈਏ, ਪਰ ਹੁਣ ਤਾਂ ਲੋੜਾ ਹੀ ਆ ਗਿਆ। ਆਪਾਂ 500 ਆਹ ਦੱਸਦੇ ਆ 4500 ਨੂੰ ਵੀ ਗਈ ਆ। 3500 3000 ਤਾਂ ਆਮ ਜੀ ਗੱਲ ਹੋ ਗਈ ਆ। ਆਮ ਬੰਦੇ ਨੇ ਜਿਹਨੇ ਹੁਣ ਘਰ ਬਣਾਉਣਾ ਉਹਦੇ ਲਈ ਬਹੁਤ ਔਖਾ। ਹੁਣ ਜਿੱਦਾਂ ਤੂੰ ਭੰਡੀ ਜਾਂਦਾ ਵੀ ਆਮ ਆਦਮੀ ਪਾਰਟੀ ਨੇ ਸਭ ਕੁਝ ਕਰ ਦਿੱਤਾ, ਉਹਦੇ ਵਿੱਚ ਵੀ ਸ਼ਾਇਦ ਕੁਛ ਅਜੇ ਸਹੀ ਨਹੀਂ ਹੋ ਸਕਦਾ ਵੀ 6 ਮਹੀਨੇ ਆਪਾਂ ਦਈਏ। ਦੱਸਦੇ ਆ ਵੀ ਪਲੈਨਿੰਗ ਕੋਈ ਬਣਾ ਰਹੇ ਆ, ਕੋਈ ਪਾਲਿਸੀ ਅਜੇ ਤੱਕ ਮਾਈਨਿੰਗ ਦੀ ਕੋਈ ਪਾਲਿਸੀ ਨਹੀਂ ਲਿਆ ਪਾਈ। ਤੇ ਕਿੱਦਾਂ ਇਹ ਤਾਏ ਨੂੰ ਪਤਾ ਮਾਇਨੇ ਕੀ ਹੁੰਦੀ ਹੈ? ਭਾਈ ਮੈਨੂੰ ਪਤਾ ਕੀ ਨਹੀਂ ਰੱਖਣਾ। ਤੂੰ ਕੱਲ ਜਾਣ ਕੇ ਕੱਲ ਦੀ ਵਕੀਲੀ ਤੇ ਬਹਿ ਤੂੰ ਹੈ ਮੈਂ ਤੈਨੂੰ ਲੱਗਣ ਗੱਲ ਕੀ ਆ? ਜਿਹੜੀਆਂ ਪੁੱਤਰਾ ਜਿਹੜੀਆਂ ਤੁਹਾਡੇ ਦਿਮਾਗ 'ਚ ਬੱਤੀਆਂ ਸਾਡੇ ਉਂਗਲਾਂ ਦੇ ਕਰਦੀਆਂ। ਤੇ ਤਾਇਆ ਦੇਖਣ ਨੂੰ ਮੀਸਣਾ ਜਿਹਾ ਲੱਗਦਾ। ਆਓ ਜਿਹੜਾ ਵੀ ਪੁੱਛੋ ਨਹੀਂ ਉਹ ਮਲਿਕ ਹੈ ਤੇਰੇ ਭਾਵੇਂ ਨੇ ਮੈਂ ਤੇਰੇ ਨਾਲ ਦਾ ਗੱਲ ਕੀ ਆ? ਨਹੀਂ ਜੇ ਆਪਣੀ ਤੂੰ ਤਾਏ ਨਾਲ ਆ ਤੇ ਅੰਦਰ ਲਾਭ ਸਿੰਘ ਉੱਗੋ ਕਰਦਾ ਰੌਲਾ ਪਿਆ ਵੀ ਫੋਨ ਉਹਨੇ ਹੁਣ ਐਮਐਲਏ ਬਣਾ ਕਰਾ ਲਿਆ ਉਹਦੇ ਨਾਲ ਦਾ ਫੋਨ ਚੱਕੀ ਕਰਦਾ ਤੇ ਮੈਂ ਤਾਂ ਮਾਸਟਰ ਹੀ ਮਾਰਿਆ ਸਾਨੂੰ ਵੀ ਲੈ ਦੋ। ਉਹ ਇਹਦਾ ਬਦਲਾਇਆ ਦਿਨ ਦਰਸਾਂ ਮੈਂ ਕਹਿੰਦਾ ਕਿ ਗੱਲ ਸੁਣਨੀ ਆ ਤੇ ਨਾਲੇ ਸੁਰੱਖਣਾ ਗੱਲ ਸੁਣ। ਆ ਦੇਖ ਮੈਂ ਤੇ ਇਦਾਂ ਦੇ ਫੋਨ ਦੀ ਸ਼ਕਲ ਨਹੀਂ ਦੇਖੀ। ਮੇਰੇ ਭਤੀਜੇ ਨੇ ਲੈਤਾ ਆਪਾਂ ਲੈ ਲਿਆ, ਮਤਲਬ ਉਹਨੇ ਜੇਬ 'ਚ ਬਾਤ ਹੋਣ। ਹੋ ਸਕਦਾ ਲਾਭ ਸੁਣਨ ਕੋਈ ਰਿਸ਼ਤੇਦਾਰ ਹੋਵੇ, ਕੋਈ ਭਰਾ ਭਤੀਜਾ ਬਾਹਰ ਹੋਵੇ, ਉਹ ਲੈਤਾ ਉਹ ਫੋਨ ਦੇ ਕੇ ਤਾਂ ਉਹ ਵੱਡੀ ਪਟੜੀ ਨੂੰ ਤਾਇਆ ਨੇ ਤਾਇਆ ਰੇਤ ਤੋਂ ਤਪਿਆ ਫਿਰਦਾ ਸੀਗਾ ਤੇ ਫੋਨ ਦੇ ਮਾਮਲੇ 'ਚ ਉੱਗੋ ਕੋਲੇ ਨੂੰ ਵੋਟ ਪਾਉਣ ਡਿਆ ਹੁਣ ਇੱਕੋ ਹੀ ਹੋ ਗਿਆ। ਉਹ ਨਹੀਂ ਵੇਖਦਾ ਤੂੰ ਕੋਈ ਪਿਛੋਂ ਮੈਨੂੰ ਬਣਾ ਲਾ।
ਤੇ ਉਹ ਤਾਂ ਇੰਨੀ ਵੱਡੀ ਕੋਈ ਗੱਲ ਨਹੀਂ ਹੈ ਨਹੀਂ, ਫੋਨ ਵਾਲੀ ਤਾਂ ਜ਼ਿਆਦਾ ਹੀ ਗੱਲ ਚੱਕ ਲਈ ਵੀ ਚਲੋ ਠੀਕ ਆ ਕਿਤੇ ਬੰਦਾ ਚਲੋ ਜੇ ਲੈ ਵੀ ਲਿਆ ਕੋਈ ਇੰਨੀ ਵੱਡੀ ਗੱਲ ਨਹੀਂ, ਵੈਸੇ ਵੀ ਭੱਤੇ ਯਾਰ ਫੋਨ ਤਾਂ ਅੱਜ ਕੱਲ ਜਿਹੜੇ ਮੂਵੀਆਂ ਤੇ ਗੱਲ ਚੱਕਦੇ ਫਿਰਦੇ ਆ ਉਹਨਾਂ ਦੇ ਬੜੇ ਬੜੇ ਇਹਨਾਂ ਦੀ ਕਦਰ ਵਾ ਫੋਨਾਂ ਦੀ ਗੱਲ ਨਹੀਂ, ਤਿੰਨ ਕੈਮਰੇ ਦੀ ਗੱਲ ਆ ਨਾ, ਜਿਹੜੇ ਪਿੱਛੇ ਤਿੰਨ ਕੈਮਰੇ ਵਿੱਚ ਛੱਡ ਕਿਹੜਾ ਕੋਈ ਮੈਨੂੰ ਚੱਕ ਪੈਂਦਾ, ਤੈਨੂੰ ਨਹੀਂ ਮਿਲਿਆ ਫੋਨ ਹੁਣ ਤੂੰ ਕਰਦਾ ਹੱਥ ਨਾਲ ਪਹੁੰਚੇ ਇਹ ਜ਼ਰੂਰ ਹੈਗਾ ਵੀ ਨੋ ਡਾਊਟ ਕਿ ਵਧੀਆ ਕੰਮ ਕਰ ਰਹੇ ਆ ਖਾਸ ਤੌਰ ਦੇ ਉੱਤੇ ਜੇ ਆਪਾਂ ਸ਼ਾਮ ਲਾਟਾਂ ਦੀ ਗੱਲ ਕਰਾਂ। ਮਾਸਟਰ ਜੀ ਨੇ ਸੁਣਿਆ ਉਹ 100 ਕਿਲੋ 5 ਕਿਲੋ ਤੇ ਉਹਨੇ ਕੇਸ ਬਣਾਤਾ ਦਿੱਤਾ ਨਹੀਂ ਰੇਤੇ ਵਾਲੀ ਇਹ ਤਾਂ ਜੇ ਆਪਾਂ ਗੱਲ ਕਰੀਏ ਪਹਿਲਾਂ ਵੀ ਇਦਾਂ ਹੁੰਦਾ ਆ। ਇੱਕ ਵਾਰੀ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਕੈਪਟਨ ਸਰਕਾਰ ਵੇਲੇ ਇੱਕ ਰੇੜਾ ਗੱਡੀ ਦੇ ਉੱਤੇ ਨਹੀਂ ਚਲਾਨ ਕੱਟ ਦਿੱਤਾ ਸੀ ਪੁਲਿਸ ਨੇ, ਚੱਕੇ ਹੀ ਜਾਂਦੇ ਆ। ਹੁਣ ਆਹ ਚਿੱਟੇ ਦੀ ਆਪਾਂ ਗੱਲ ਕਰ ਲਈਏ, ਚਿੱਟੇ ਵਾਲੇ ਜਿਹੜੇ ਹੁਣ ਦੇਖ ਲਓ ਕਿੰਨੇ ਕੇਸ ਇੰਨੀਆਂ ਡੈਥ ਹੋ ਰਹੀਆਂ ਆ ਔਰ ਸ਼ਰੇਆਮ ਜਿਹੜੀਆਂ ਵੀਡੀਓ ਦਿਖ ਰਹੀਆਂ ਵੇਚਦੇ ਆਂਦੀਆਂ ਲੋਕੀ ਦੱਸਦੇ ਵੀ ਆ ਵੀ ਇੱਥੇ ਵਿਕਦੀਆਂ। ਦੇਖੋ ਇਹਦੇ ਵਿੱਚ ਇਹ ਆ ਕਿ ਜਿੰਨਾ ਚਿਰ ਤੱਕ ਇਹ ਨਜਿੱਠ ਨਹੀਂ ਹੁੰਦਾ ਉਹਨਾਂ ਚਿਰ ਤੱਕ ਸ਼ਾਇਦ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਰਕਾਰਾਂ ਕੁਝ ਕੰਮ ਨਹੀਂ ਕਰਦੀਆਂ, ਪਰ ਜਿੰਨੇ ਚਿਰ ਤੱਕ ਰਿਜ਼ਲਟ ਨਹੀਂ ਸਾਹਮਣੇ ਆਉਂਦੇ ਉਦੋਂ ਤੱਕ ਕਹਿ ਨਹੀਂ ਆਪਾਂ ਸਕਦੇ। ਅਜੇ ਵੀ ਚਿੱਟਾ ਉਦਾਂ ਹੀ ਆ ਸ਼ਰੇਆਮ, ਅਜੇ ਵੀ ਨਜਾਇਜ਼ ਮਾਈਨਿੰਗ ਉਦਾਂ ਹੀ ਹੁੰਦੀ ਆ। ਉਹ ਤਾਂ ਮਾਸਟਰ ਇਹ ਹੁਣ ਚਲੋ ਠੀਕ ਆ, ਬੰਦੇ ਨੂੰ ਗੁੱਸਾ ਆ ਜਾਂਦਾ ਜਦੋਂ ਇੱਕਦਮ ਸ਼ੁੱਕ ਜਾਣਾ ਤਾਂ, ਪਰ ਦੂਜੇ ਪਾਸੇ ਜੇ ਸੋਚੀਏ ਤਾਂ ਸਰਕਾਰ ਕੋਈ ਵੀ ਆ ਜਾਏ ਜੇ ਕੋਈ ਨੇਕ ਇਰਾਦੇ ਨਾਲ ਵੀ ਆਉਂਦੀ ਹੈ ਨਾ ਸਮਾਂ ਤਾਂ ਲੱਗੂਗਾ ਨਾ, ਸਮਾਂ ਤਾਂ ਦੇਣਾ ਹੀ ਪਊ। ਬਿਲਕੁਲ ਹੁਣ ਏਦਾਂ ਵੀ ਮਕਾਨ ਤੋਂ ਜਗਾਲੀ ਨਹੀਂ ਹੁੰਦੀ ਆਇਆ ਦੇਣੇ ਤਾਂ ਦੋ ਮੇਰੇ ਕਹਿੰਦਾ ਜੀ ਬਾਜੀ ਦਊਂਗਾ ਕੰਮ ਉਹ ਵੀ ਫਿਰ ਉਹ ਲੇਡੇ ਕਰਦੀ ਹੈ ਏਦਾਂ ਕਾ ਰੇਤਾ ਲਿਆ ਨਹੀਂ ਤੇ ਕੰਮ ਚ ਪਾ ਦਾਂਗੇ। ਔਰ ਇਹਦੇ ਦਾ ਮਕਾਨ ਨੂੰ ਪੈਂਡਿੰਗ ਲੱਗਿਆ ਨੰਦਾ ਪਰ ਇਹ ਗੱਲ ਮਾਸਟਰ ਵੈਸੇ ਇੱਥੇ ਸੀਰੀਅਸ ਗੱਲ ਇਹ ਵੀ ਜਿਹੜਾ ਭ੍ਰਸ਼ਟਾਚਾਰ ਆਪਾਂ ਚਲੋ ਆਮ ਆਦਮੀ ਪਾਰਟੀ ਨੂੰ ਕਹਿੰਦੇ ਵੀ ਇਹਨਾਂ ਕੋਲ ਕਹਾਣੀ ਸੂਤ ਨਹੀਂ ਆਉਣੀ, ਪਰ ਭ੍ਰਸ਼ਟਾਚਾਰ ਤੇ ਆਪਣੇ ਖੂਨ 'ਚ ਵੜ ਗਿਆ ਨਾ। ਭ੍ਰਿਸ਼ਟਾਚਾਰ ਲੋਕ ਨਹੀਂ ਸਾਥ ਦਿੰਦੇ, ਲੋਕ ਨਹੀਂ ਆਪ ਸੁਧਰਦੇ ਹਨਾ। ਲੋਕਾਂ ਦਾ ਸੁਧਾਰ ਬਹੁਤ ਜ਼ਰੂਰੀ ਆ। ਹੁਣ ਅਸੀਂ ਘਰ ਤੋਂ ਹੀ ਗੱਲ ਕਰ ਲਈਏ ਸ਼ੁਰੂ, ਅਸੀਂ ਕੋਈ ਪਟਵਾਰੀ ਤੋਂ ਕੰਮ ਕਰਾਉਣਾ, ਕਿਸੇ ਅਫਸਰ ਤੋਂ ਕੰਮ ਕਰਾਉਣਾ, ਅਸੀਂ ਆਪੇ ਹੀ ਪੈਸੇ ਲੈ ਕੇ ਉਹਦੇ ਕੋਲ ਜਾਂਦੇ ਆ, ਕੰਮ ਵੀ ਹੋ ਜਾਂਦਾ। ਪਟਵਾਰੀ ਮੰਨ ਲਓ ਕਿ ਮਿਹਨਤੀ ਕਰਕੇ ਹਟਿਆ, ਸਾਨੂੰ ਸਕੂਨ ਹੀ ਨਹੀਂ ਮਿਲਦਾ ਜਿੰਨਾ ਚਿਰ ਤੱਕ ਕਦੀ ਉਹਦੀ ਜੇਬ ਨਾਲ ਗਰਮ ਕਰੀਏ। ਪੁਲਿਸ ਵਾਲਾ ਆ ਸਾਡੇ ਕੋਲੋਂ ਜਾਣੀ ਕੋਈ ਵੀ ਕੰਮ ਕਰਕੇ ਗਿਆ, ਸਾਨੂੰ ਯਕੀਨ ਹੀ ਨਹੀਂ ਆਉਂਦਾ ਜਿੰਨਾ ਚਿਰ ਤੱਕ ਉਹਨੂੰ 100 ਰੁਪਏ ਦੀ ਬੱਤੀ ਨਾ ਫੜਾ ਦਈਏ। ਉਹ ਨਹੀਂ ਮਾਸਟਰ ਇਹ ਵੀ ਗੱਲ ਨਹੀਂ ਹੈ, ਉਹ ਸਾਰੇ ਕਰਦੇ ਵੀ ਹੈ ਨਹੀਂ ਸੱਚਾਈ ਦੇ ਆ ਦਿੰਦੇ ਤਾਂ ਆ। ਹੁਣ ਬਾਕੀ ਜਿਹੜੇ ਆਪਣੇ ਬਾਹਰ ਲਿਆਉਂਦੇ ਨਾ ਕੈਨੇਡਾ ਅਮਰੀਕਾ ਵਾਲੇ ਇੰਗਲੈਂਡ ਵਾਲੇ, ਉਹਨਾਂ ਕੋਲ ਟਾਈਮ ਥੋੜਾ ਹੁੰਦਾ, ਕੋਈ ਕੰਮ ਕਰਾਉਣਾ ਹੁੰਦਾ ਨਾ ਉਹ ਜਾਂਦੇ ਆ ਤਾਂ ਪੈਸੇ ਅੱਜ ਫੜਾਉਂਦੇ ਆ ਤਾਂ ਆਪਣਾ ਕੰਮ ਕਰਾਉਂਦੇ ਤੇ ਚੱਲ ਜਾਂਦੇ ਆ। ਤੇਰੇ ਮੇਰੇ ਵਰਗਾ ਫਿਰ ਟੱਪਦਾ ਹਰ ਉਹਨੂੰ ਵੀ ਦੇਣੇ ਪੈਂਦੇ। ਮੇਰਾ ਪਾਇਆ ਪ੍ਰੀਤੂ, ਆਪਾਂ ਹੁਣ ਪ੍ਰੀਤੂ ਆਇਆ ਨਹੀਂ, ਪ੍ਰੀਤੂ ਨੇ ਪਾਸਪੋਰਟ ਬਣਾਉਣਾ ਹੀ ਤੇ ਹੁਣ ਲੱਗ ਜੂ ਪਤਾ। ਤਿੰਨ ਵਜੇ ਥਾਣੇ ਗੇੜੇ ਮਾਰਿਆ, ਉਹ ਕੀ ਇਨਕੁਆਇਰੀ ਹੁੰਦੀ ਹੁੰਦੀ ਜਿਹੜੀ ਜਿਹਨੂੰ ਤੂੰ ਕੋਈ ਕਰਦਾ ਹੁੰਦਾ ਇੱਕ ਥੋੜਾ ਵਡਾਨੀਆਂ ਦੀ ਕੰਮ ਚੱਕੀ ਬੰਦਾ ਹੋ ਪਹਿਲਾਂ ਗੱਲ ਕਰ ਰਹੀ ਤੇ ਦੇਖ ਲਗਾ ਹੁੰਦਾ ਨਾ ਤਾਂ ਹੁਣ ਵਡਾਨੀਆਂ ਦੀ ਗੱਲ ਘਟਾਉਣ ਡਿਆ ਮੈਂ ਸੁਣਿਆ। ਹਾਂ ਦੇਖ ਲਓ ਕਿਸਾਨ ਮੋਰਚੇ ਵੇਲੇ ਕਿੱਦਾਂ ਇੱਥੇ ਗੱਲਾਂ ਕਰਦਾ ਹੁੰਦਾ ਸੀ, ਅਸੀਂ ਏਦਾਂ ਕਰ ਦਵਾਂਗੇ ਅਡਾਨੀ ਅੰਬਾਨੀ ਅਸੀਂ ਪੰਜਾਬ 'ਚ ਵੜਨ ਨਹੀਂ ਦੇਣੇ। ਆ ਮੈਨੂੰ ਲੱਗਦਾ 3 ਵੀਕ ਹੋ ਗਏ ਮੈਂ ਨਹੀਂ ਉਹਨੂੰ ਦੇਖਿਆ, ਜਦੋਂ ਪੁੱਛੀਦਾ ਕਹਿੰਦੇ ਵੀ ਇੱਥੋਂ ਚੱਕਦਾ ਆ, ਉਹ ਲਗਾਤਾਰ ਹੀ ਉੱਥੇ ਅੰਬਾਨੀਆਂ ਦੇ ਢੋਆ ਢਵਾਈ 'ਚ ਲੱਗਾ ਆ। ਉਹ ਮੈਂ ਦੇਖਿਆ ਨਾ ਉਦਾਂ ਯੂਨਿਟੀ ਹੋਣਾ ਚਾਹੀਦੀ ਸੀ, ਚੰਚਾ ਉਹ ਚੱਲਦਾ ਸੀ ਆਪਣਾ ਅੰਦੋਲਨ ਚੱਲਦਾ ਸੀ। ਉਸ ਤੋਂ ਬਾਅਦ ਹਰ ਕੋਈ ਬੰਦਾ ਕਹਿੰਦਾ ਵੀ ਮੈਂ ਆਪਣਾ ਸੂਟ ਦੇਖਾ, ਹਰ ਕੋਈ ਬੰਦਾ ਆਪਣਾ ਸੂਟ ਦੇਖਾ। ਉਸ ਤੋਂ ਬਾਅਦ ਆਪਣੀ ਆਪਣੀ ਦਫਲੀ ਤੇ ਆਪਣੇ ਵਿਰਾਗ ਵਾਲੀ ਗੱਲ। ਬਿਲਕੁਲ ਹੁਣ ਦੇਖੋ ਚਲੋ ਡਫਲੀ ਦੀ ਗੱਲ ਤੋਂ ਹੁੰਦਾ ਹੁਣ ਸ਼ਾਮਲਾਟ ਵਾਲਾ ਮੁੱਦਾ ਕਿੰਨਾ ਵਧੀਆ ਆ ਹਨਾ। 1.5 ਲੱਖ ਏਕੜ ਕੋਈ ਹੋਣਾ ਆ ਜਿਹੜਾ ਸ਼ਾਮਲਾਟਾਂ ਦਾ ਹੈ। ਸ਼ਾਮਲਾਟਾਂ ਲੋਕੀ ਦੱਬੀ ਬੈਠੇ ਆ ਆਪਣਾ ਕਾਮਰੇ ਨੂੰ ਘੱਟ ਵਾ ਕਾਮਰੇ ਨੂੰ ਕੰਜਾ ਕਿਤੇ ਦੱਬਿਆ ਤੂੰ ਮੇਰਾ ਨਾਂ ਮੈਂ ਤਾਂ ਕਦੀ ਕਮਿਆ ਸ਼ਾਮ ਨਾਲ ਜਾ ਕੇ ਬੈਠਾ ਨਹੀਂ ਤਾਂ ਇਹਨੂੰ ਕਿੱਦਾਂ ਪਤਾ ਲੱਗਿਆ ਮੈਂ ਕਿਤੇ ਗਣੀ ਤਾਂ ਮੈਨੂੰ ਕਈ ਸੂਤ ਵੀ ਨਹੀਂ ਆ ਦੱਸਦੀ ਸਾਰਾ ਕੁਝ। ਮੈਂ ਕਹਿੰਦਾ ਤਾਇਆ ਜਦੋਂ ਅਸੀਂ ਆਏ ਤਾਂ ਪਹਿਲਾਂ ਹੀ ਗਰਮ ਸੀ ਕਿ ਤੇਰਾ ਵੀ ਮਰਲਾ ਸ਼ਾਮ ਨਾਲ ਜੋ ਨਿਕਲ ਆਇਆ। ਨਾ ਬਈ ਨਾ ਸੁਰੱਖਣਾ ਦੇਖ ਸਾਡਾ ਤਾਂ ਲਾਈਟ ਮੱਥੇ ਲੱਗਦੀ ਆ ਨਾ ਕਿਸੇ ਜ਼ਮੀਨ ਦੱਬੀ ਆ ਤੇ ਨਾ ਜ਼ਮੀਨ ਛੱਡੀ ਆ। ਕਿਸੇ ਦੀ ਦੱਬਣੀ ਨਹੀਂ ਆਪਣੀ ਛੱਡਣੀ ਨਹੀਂ, ਇਹ ਬੰਦੇ ਦੇ ਸੂਰ ਹੁੰਦੇ ਆ। ਇਸ ਗੱਲ ਨੂੰ ਤਾਂ ਮੰਨਦਾ ਰਿਹਾ। ਤਾਇਆ ਚੰਦ ਸ਼ਾਮਲਾਟ ਵਾਲੀ ਗੱਲ ਹੋਈ, ਇੱਕ ਹੋਰ ਰੌਲਾ ਪਈ ਜਾਂਦਾ ਹੁਣ ਚੱਲ ਤੇਰੀ ਉਮਰ ਹੋ ਗਈ ਮੈਨੂੰ ਲੱਗਦਾ ਸਲਖਣਾ ਤਾਂ ਰਹਿਣਾ ਨਹੀਂ ਮੈਂ ਤੈਨੂੰ ਦੱਸਾਂ ਸਮੁੰਦਰ ਤੇ ਰਹਿ ਕੇ ਮਗਰ ਮੱਛ ਨਾ ਵੈਰ ਨਹੀਂ ਭਾਈ ਦਾ ਤੈਨੂੰ ਮੈਂ ਦੱਸਾਂ।
ਉਹ ਮਾਸਟਰ ਲੱਗਣ ਦਾ ਵੀ ਅਸੀਂ ਕਰਨਾ ਉਹ ਸ਼ਾਮਲਾ ਵਾਲਾ ਕੀ ਹਿਸਾਬ ਕਿਤਾਬ ਹੈ ਦੱਸ ਦੇਖੋ ਇਹ ਏਦਾਂ ਕਿ ਸ਼ਾਮਲਾਟ ਪਹਿਲਾਂ ਤਾਂ ਆਪਾਂ ਕਹਿੰਦੇ ਵੀ ਸਾਂਝੀ ਜ਼ਮੀਨ ਇਹੀ ਹੋਣਾ। ਹਰ ਪਿੰਡ ਦੇ ਬੱਚੇ ਨੂੰ ਛੱਡੀ ਸੀ ਜਦੋਂ ਦੂਜੀਆਂ ਜੋ ਪਾਕਿਸਤਾਨ ਬਣਿਆ ਨਾ ਉਦੋਂ ਥੋੜੀ ਜ਼ਮੀਨਾਂ ਸਾਂਝੀਆਂ ਕੀਤੀਆਂ ਉਦੋਂ ਵੀ ਤਾਂ ਵੈਸੇ ਵੀ ਜਿਹੜਾ 1965 ਵਾਲਾ ਐਕਟ ਆ ਚਲੋ ਇਹ ਵੀ ਵੈਸੇ ਜਾਇਜ਼ ਆ ਗੱਲ, ਪਰ ਪਹਿਲਾਂ ਕੀ ਸੀ ਪਸ਼ੂ ਚਾਰਦੇ ਸੀ ਤਾਂ ਪਸ਼ੂ ਚਾਰਨ ਲਈ ਜ਼ਮੀਨ ਚਾਹੀਦੀ ਹੁੰਦੀ ਸੀ। ਉਦੋਂ ਕੀ ਸੀ ਕਿਸੇ ਨੇ ਸਾਰੇ ਪਿੰਡ ਦਿਆਂ ਨੇ ਜਿਨ੍ਹਾਂ ਕੋਲ ਜ਼ਮੀਨਾਂ ਹੁੰਦੀਆਂ ਸੀ ਉਹਨਾਂ ਨੇ ਆਪਣੇ ਆਪਣੇ ਵਿੱਚੋਂ ਚੱਲ ਯਾਰ ਮੈਂ ਇੰਨੇ ਮਾਲੇ ਛੱਡਦਾ ਮੈਂ ਇੰਨੇ ਮਾਲੇ ਛੱਡਦਾ ਉਹ ਫਿਰ ਚਰਾਂਦਾ ਬਣ ਗਈਆਂ। ਉਸ ਵੇਲੇ ਗਊਆਂ ਦੇ ਚਾਰਨ ਦੇ ਲਈ ਪਸ਼ੂਆਂ ਦੇ ਚਾਰਨ ਦੇ ਲਈ ਵੀ ਸਾਂਝੇ ਥਾਂ ਵੀ ਰੱਖ ਲੈ। ਢੇਰਾਂ ਦੀ ਜ਼ਰੂਰਤ ਬੜੀ ਹੁੰਦੀ ਸੀ, ਢੇਰ ਹੁੰਦੇ ਸੀ ਤੂੰ ਮੰਨ ਲਿਆ ਹੋਏ ਜਾ ਕਮਾਂਡਾ ਉਹਦਾ। ਹਾਂ ਬਿਲਕੁਲ। ਹੁਣ ਤਾਂ ਤੇਰੀ ਸੁਣਤ ਦੀ ਗੱਲ ਚਲੋ ਦੇਖ ਲੈ ਟੋਬੇ ਕਿੰਨੇ ਹੁੰਦੇ ਹੁਣ ਤਾਂ ਹੈ ਹੀ ਨਹੀਂ। 4 ਟੋਬੇ ਆਪਣੇ ਪਿੰਡ 'ਚ ਦੱਸਦੇ ਆ ਵੀ 4 ਟੋਬੇ ਸੀ ਜਿੱਥੇ ਪਸ਼ੂ ਜਿਹੜੇ ਨਲਾਉਂਦੇ ਸੀ। ਤਾਂ ਇਹਨੇ ਕਈ ਵਾਰੀ ਇਹ ਜ਼ਿਕਰ ਕੀਤਾ ਵੀ ਅਸੀਂ ਪਸ਼ੂ ਜਿਹੜੇ ਉੱਥੇ ਨਲਾਉਂਦੇ ਨੇ ਵਿੱਚ ਹਨਾ ਆਪ ਵਾਲਾ ਛੱਪੜ ਇਹ ਜਾਂਦਾ ਰਿਹਾ ਤਾਂ ਗੱਲ ਕਰਦਾ ਰਿਹਾ। ਹੁਣ ਉਹ ਛੱਪੜ ਕਿੱਥੇ ਆ, ਉਹ ਟੋਬੇ ਕਿੱਥੇ ਆ? ਉਹ ਸ਼ਾਮਲਾਟਾਂ ਸੀ ਸਾਰੀਆਂ ਦੱਬ ਹੋਈਆਂ। ਤਾਇਆ ਦੱਸਦਾ ਹੁੰਦਾ ਪਾਣੀ ਪੀ ਵੀ ਲੈਂਦੇ ਹੁੰਦੇ ਸੀ ਪੁਰਾਣੇ ਟਾਈਮ। ਹਾਂ ਬਿਲਕੁਲ। ਇਹ ਛੱਪੜੋਂ ਨਹੀਂ ਸੀ ਪਿੰਡੇ ਪਾਣੀ तो छप्पड़े पानी फिर मार मुड़ गंदा पर मुंह पै जरूर जाता है जो मज्जा मुझा देख जाते भाई पानी अपने पिंड च पई आ ये परले पासे ना लहंगे पासे पानी पई होंदी आ वो इन्नी साफ सी इस रखना इन्नू नहीं याद होना बहुत साफ होंदी सी ਅਸੀਂ ਨਿੱਕੇ ਹੁੰਦੇ ਉੱਥੇ ਜਾਂਦੇ ਹੁੰਦੇ ਸੀ ਰੇਤਾ ਹੁੰਦੀ ਸੀ ਨਿੱਕੀਆਂ ਨਿੱਕੀਆਂ ਸਿੱਪੀਆਂ ਹੋਣੀਆਂ ਮਛੇਰੇ ਤੇ ਮੱਛੀਆਂ ਫੜਨ ਹੁੰਦੇ ਸੀ ਉਧਰੋਂ ਹੈ ਉਹ ਕਈ ਦੇ ਵਿੱਚ ਅਸੀਂ ਨਹਾਉਣਾ ਉਹਦੇ ਮੱਛੀਆਂ ਲੱਗਦੀ ਹੁੰਦੀ ਸੀ ਪਾਣੀ ਇੰਨਾ ਸਾਫ ਹੁੰਦਾ ਸੀ ਨਾ ਉੱਥੇ ਪਾਣੀ ਪੀਂਦੇ ਹੁੰਦੇ ਸੀ ਨਾ ਹਾਲੀ ਆਪਣੇ ਤੁਹਾਡੇ ਪਿੰਡ ਸਾਰਾ ਦਿਨ ਉੱਥੋਂ ਪਾਣੀ ਪੂਣੀ ਦੀ ਪੀ ਲਓ। ਅਸੀਂ ਤਾਂ ਸੁਣਿਆ ਸੀ ਨਾ ਹੁਣ ਤਾਂ ਗੰਦੀ ਇੰਨੀ ਆ ਉਹ ਨਾਲਾ ਪਾਤਾ ਵਿੱਚ ਤੇ ਪਈ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ। ਅਸੀਂ ਤਾਂ ਸੁਣਿਆ ਪਰਿਵਾਰ ਵਿੱਚ ਮੇਰੀ ਚੀਜ਼ ਹੈ ਹੀ ਨਹੀਂ ਬਾਹਰ ਮੁਲਕਾਂ ਦੇ ਵਾਤਾਵਰਨ ਨਾਲ ਤਾਂ ਬਹੁਤ ਖਿਲਵਾੜ ਹੋਇਆ। ਪਰ ਇੱਥੇ ਜਿਹੜਾ ਹੁਣ ਆਪਾਂ ਮੁੱਦਾ ਰੱਖਦੇ ਵੀ ਹਨਾ ਟੋਬੇ ਜਿਹੜੇ ਆ ਉਹ ਵੀ ਮਲਕਲ ਹੈ। ਜਿਹੜੀਆਂ ਜ਼ਮੀਨਾਂ ਸਾਂਝੀਆਂ ਛੱਡੀਆਂ ਸੀ 1965 ਦੇ ਵਿੱਚ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਵੀ ਇਹ ਜਿਹੜੀ ਜ਼ਮੀਨ ਆ ਨਾ ਕਿਸੇ ਦੇ ਨਾਂ ਤੇ ਹੋਣੀ ਆ ਨਾ ਇਹ ਤੁਸੀਂ ਗਾਹਾਂ ਵੇਚ ਸਕਦੇ। ਅੱਛਾ ਬੜਾ ਵਧੀਆ ਚੱਲਦਾ ਰਿਹਾ ਕੰਮ। 1995 ਦੇ ਵਿੱਚ ਇੱਕ ਸਰਕਾਰ ਨੇ ਕਾਨੂੰਨ ਹੋਰ ਲੈ ਆਂਦਾ। ਹੁਣ ਆਪਣੇ ਵੀ ਢਿੱਡ ਪਾਲਣੇ ਸੀ। ਹੁਣ ਉਹਦੇ ਵਿੱਚ ਕੀ ਕਰ ਦਿੱਤਾ ਇਹ ਦੇਖੋ ਜੀ ਜੇ ਕੋਈ ਇੰਡਸਟਰੀ ਲਾਉਣੀ ਆ ਪਿੰਡ ਵਾਲੇ ਵੇਚ ਵੀ ਸਕਦੇ ਆ। ਇੱਥੇ ਘਾਲਾਂ ਵਾਲਾ ਹੁਣ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਕਿੱਥੇ ਇੰਡਸਟਰੀ ਲੱਗੀ ਫੈਕਟਰੀਆਂ ਲੱਗੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਹਨਾ ਲੱਗ ਗਈਆਂ। ਹੁਣ ਉਹਦੇ ਵਿੱਚ ਕੀ ਸੀ ਘਾਲਾ ਮਾਲਾ ਹੋ ਗਿਆ ਇੰਨਾ ਜ਼ਿਆਦਾ। ਫਿਰ ਉਹਦੇ ਵਿੱਚ ਆਪਣੇ ਚਹੇਤਿਆਂ ਨੂੰ ਸੈੱਟ ਕਰਨ ਲਈ ਹੁਣ ਜਿੰਨੇ ਤੂੰ ਕਾਮਰੇਡ ਦੀ ਗੱਲ ਕੀਤੀ ਆ ਖਾਸ ਬੰਦਾ ਉਹਦਾ ਜਿਹੜਾ ਪੁਰਾਣਾ ਆਪਣਾ ਐਮਐਲਏ ਆ ਹੁਣ ਉਹਦੇ ਵਿੱਚ ਕੀ ਆ ਕਿ ਹੁਣ ਉਹ ਬੰਦਿਆਂ ਨੇ ਉਹ ਆਪਣੇ ਆਪਣੇ ਚਹੇਤੇ ਪੁੱਛਦਾ ਹੀ ਕੋਈ ਨਹੀਂ ਸੀ। ਤਾਂ ਇਹ ਸਾਰੀਆਂ ਖਬਰਾਂ ਕੱਢ ਕੇ ਦੇਖ ਲਓ ਸਾਰਿਆਂ ਦੇ ਵਿੱਚ ਇਹ ਦੱਸਿਆ ਆ ਵੀ ਇੰਨੀਆਂ ਜ਼ਮੀਨਾਂ ਵੰਡੀ ਬੈਠੇ ਆ ਜਲੰਧਰ ਜ਼ਿਲ੍ਹੇ ਦੱਸਦੇ ਆ ਵੀ 20 ਕਰੋੜ ਦਾ ਘਾਟਾ ਸਾਲ ਦਾ ਸਿਰਫ ਜਲੰਧਰ ਜ਼ਿਲ੍ਹੇ 'ਚ ਪਈ ਜਾਂਦਾ। ਮਾਝੇ ਦੇ ਦੁਆਬੇ ਦਾ ਰੀਜ਼ਨ ਜੇ ਆਪਾਂ ਕੱਢ ਕੇ ਦੇਖ ਲਈਏ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿੰਨੀਆਂ ਜ਼ਿਆਦਾ ਜ਼ਮੀਨਾਂ ਅਸੀਂ ਦੱਬੀਆਂ ਆ। ਅਜੇ ਇਹਦੇ ਵਿੱਚ ਰੇਲਵੇ ਦੀ ਸੈਂਟਰ ਦਾ ਉਹਦਾ ਅਜੇ ਰੌਲਾ ਨਹੀਂ। ਉਹ ਮੇਰੀ ਵੀ ਗੱਲ ਸੁਣੋ ਜਿਹੜੀਆਂ ਜ਼ਮੀਨਾਂ ਨੂੰ ਦੱਬੀਆਂ ਜਾਂਦਾ ਇਹ ਤਾਈ ਦਾ ਹੁਣ ਸਿਕਿਉਰਟੀਆਂ ਭਾਲਦੇ ਫਿਰਦੇ ਆ ਲੋਕਾਂ ਨੂੰ ਬਚਣ ਲਈ ਦਿੰਦਾ ਸਾਂ ਹੁਣ ਦੱਬ ਕੇ ਕਿਹੜੇ ਆਈ ਰਹਿ ਜੂਗੇ। ਉਹ ਸਿਕਿਉਰਿਟੀ ਨੂੰ ਭਾਲਦੇ ਫਿਰਦੇ ਆ ਪਰ ਹੁਣ ਇੱਧਰੋਂ ਸਿਕਿਉਰਿਟੀ ਕਿੱਥੇ ਜਾਂਦੇ ਆ ਮਾਸਟਰ ਪੰਜਾਬ ਚੋਂ ਸਾਰੇ ਮੈਂਬਰਾਂ ਸਿਕਿਉਰਿਟੀ ਕਰ ਦਿੱਤੀ ਆ ਤਾਂ ਹੁਣ ਕਹਿੰਦੇ ਹੁਣ ਦਿੱਲੀ 'ਚ ਲੋੜ ਆ ਤੁਝੇ ਕੇਜਰੀਵਾਲ ਨੂੰ ਚਾਹੀਦੀ ਸਿਕਿਉਰਿਟੀ। ਤਾਏ ਦਾ ਵੈਸੇ ਤਾਂ ਇੱਕ ਗੱਲ ਆ ਤਾਇਆ ਤੂੰ ਇੱਕ ਸ਼ਬਦ ਤਾਇਆ ਮੈਂ ਨਹੀਂ ਬੋਲਿਆ ਇਹੀ ਬੋਲਿਆ ਸੀ ਕਹਿੰਦਾ ਤਾਇਆ ਸਾਡਾ ਉਹਦਾ ਬਹੁਤ ਚੰਗਾ ਆ ਹੈਗਾ ਉਹਦਾ ਮੀਸਣਾ ਸਾਰਾ ਕੁਝ ਹੁੰਦਾ ਹੀ ਮੈਂ ਗੱਲ ਸੁਣ ਨਾ ਖਾਦੇ ਬਾਦਰਾ ਬਦਨਾਮ ਬੁਰਾ ਨਾ ਉਹਦਾ ਵੀ ਨਹੀਂ ਕਰ ਆਪਣੀ ਗੱਲ ਤੂੰ ਆ ਨਿਕੇ ਤਾਇਆ ਬੰਦਾ ਪਾਲਖੂ ਆਵੇ ਬੰਦੇ ਬੁਝਾ ਲੈਂਦਾ ਇਹ ਸਾਂਝਾ ਬੰਦਾ ਨਾ। ਸਿਕਿਉਰਿਟੀ ਦੀ ਗੱਲ ਚੱਲੀ ਵਿਚਾਰੇ ਅਮਲੀ ਨੂੰ ਇੱਕ ਅੱਧਾ ਗਨਮੈਨ ਦਵਾ ਦਿਓ ਜੇ ਤੁਹਾਡਾ ਪਿੰਡ ਹੱਥ ਤੇ ਹੁਣ ਇਹ ਗਨਮੈਨ ਚਾਹੀਦਾ ਗਨਮੈਨ ਨਹੀਂ ਨੂੰ ਬਣਾ ਕਾ ਸੁਣ ਮੈਂ ਨਹੀਂ ਹੈਗਾ ਨੂੰ ਕੰਮ ਦੇ ਦਿਓ ਓਏ ਤਾਇਆ ਲੈਨੂੰ ਬਣਾ ਮੈਨੂੰ ਗਨਮੈਨ ਥੋੜੀ ਚਲਾ ਸਕਦੇ ਤੈਨੂੰ ਪਤਾ ਕੀ ਚਾਹੀਦਾ ਤਾਈ ਨੂੰ ਸਭ ਪਤਾ ਵੀ ਮੇਰੇ ਬਾਰੇ ਕੋਈ ਨਹੀਂ ਤੈਨੂੰ 2 ਕੁਆਂਟਲ ਡੋਡੇ ਲਿਆ ਦੇਣੇ ਕੁਆਂਟਲ ਹੋਵੇ ਨਹੀਂ ਓਏ ਤਾਇਆ ਬਾਅਦ ਵਿੱਚ 5 ਗਿਆ 10-12 ਸਾਲ ਸਰਕਾਰ ਆਪਣੀ ਸਹੀ ਹੋ ਮਤਲਬ ਇੱਥੇ ਹੁਣ ਜਿੱਦਾਂ ਇਹਨੇ ਕਿਹਾ ਸੁਲੱਖਣ ਨੇ ਵੀ ਤੈਨੂੰ ਗਨਮੈਨ ਲੈ ਲਈਏ ਇਹਦੀ ਮਨਸ਼ਾ ਸਮਝੋ ਇਸ ਸ਼ਬਦ ਦੀ ਆਹੀ ਆ ਅਸਲ ਵਿੱਚ ਸਿਕਿਉਰਿਟੀ। ਹੁਣ ਅਮਲੀ ਨੇ ਕਿਹੜੀ ਸ਼ਾਮਲਾਟ ਦੱਬੀ ਉਹ ਕਿਸੇ ਦੀ ਵੀ ਇਹਨੂੰ ਕਿਸੇ ਦਾ ਡਰ ਆ। ਡਰ ਕਿਉਂ ਆ? ਡਰ ਦੇ ਨਾਲੋਂ ਇਹ ਕੀ ਹੈ ਇੱਕ ਸ਼ੋਹਰਤ ਆ
ਕਿ ਨਾ ਮੈਂ ਜਿੱਥੇ ਜਾਵਾਂ 3-4 ਮੇਰਾ ਅੱਗੇ ਪਿੱਛੇ ਅੱਗੇ ਪਿੱਛੇ ਗੱਲ ਮੈਂ ਤੁਰੇ ਹਨਾ, ਤੇ ਜਦੋਂ ਮੇਰਾ ਕੋਈ ਗੱਡੀ ਕਿਤੇ ਰੁਕੇ ਦਰਵਾਜ਼ਾ ਵੀ ਕੋਈ ਸਿਕਿਉਰਿਟੀ ਵਾਲਾ ਖੋਲੇ, ਇਹ ਸਾਡੇ ਇੱਕ ਦਿਮਾਗ 'ਚ ਬਣੀ Psychologically। ਹਨਾ। ਹੁਣ ਇਹ ਸਿਕਿਉਰਿਟੀ ਦਾ ਤਾਂ ਦਿੱਤੀ ਸੀ ਵੀ ਅੱਤਵਾਦ ਦਾ ਰੌਲਾ ਸੀ, ਅੱਤਵਾਦ ਦੇ ਵੇਲੇ ਬਹੁਤ ਸਾਰੇ ਆਪਣੇ ਨਿੱਜੀ ਵੀ ਕੱਢੀ ਜਾਂਦੇ ਸੀ, ਬਹੁਤ ਸਾਰੀਆਂ ਹੱਤਿਆਵਾਂ ਵੀ ਹੋਈਆਂ, ਇਸ ਕਰਕੇ ਇਹ ਸਿਕਿਉਰਿਟੀ ਦਿੱਤੀ। ਹੁਣ ਦੀ ਜੇ ਅਸੀਂ ਗੱਲ ਕਰ ਲਈਏ, ਹੁਣ ਸਿਕਿਉਰਿਟੀ ਕਾਹਦੀ ਹੈ? ਫਿਰ ਇਹਨਾਂ ਨੇ VIP ਸੈੱਲ ਜੇਲ੍ਹਾਂ ਦੇ ਵਿੱਚ ਬਣਾਏ ਹੋਆ, ਉਹ ਤਾਂ ਮੈਂ ਆਪਣੇ ਲਈ ਬਣਾਏ ਆ ਹਾਂ। ਕਿ ਇਦਾਂ ਹੈ ਵੀ ਅੱਜ ਮੈਂ ਸਰਕਾਰ ਚ ਹਾਂ ਤੇ ਮੈਂ ਜਿਹੜੇ ਆਪੋਜੀਸ਼ਨ ਉਹਨਾਂ ਨੂੰ ਤੇ ਬਾੜਨਾ, ਹਾਂ। ਕੱਲ ਮੈਂ ਆਪੋਜੀਸ਼ਨ ਨੂੰ ਉਹਨਾਂ ਮੈਨੂੰ ਬਾੜਨਾ, ਮੈਨੂੰ ਬਾੜਨਾ। ਤੇ ਮੋਰੇ ਸੋਹਣੇ ਕਮਰੇ ਬਣਾਏ ਆ, ਆਰਾਮ ਨਾਲ ਬੈਠੋ, ਟੈਲੀਫੋਨ ਬਣੇ ਹੋਏ ਆ, ਬਿਲਕੁਲ। ਟੈਲੀਵਿਜ਼ਨ ਲੱਗੇ ਹੋਏ ਆ, ਅਖਬਾਰ ਪੜ੍ਹਨ ਨੂੰ ਮਿਲਦੇ ਆ, ਉਹ ਤਾਂ ਭਰਾਵਾ ਹੌਲਡੇ ਕਰ ਜਾਂਦੇ ਉੱਥੇ। ਬਿਲਕੁਲ। ਹੁਣ ਦੇਖੋ ਭਗਵੰਤ ਮਾਨ ਸਰਕਾਰ ਦਾ ਭਾਵੇਂ ਆਪਾਂ ਕਹਿ ਦਈਏ ਵੀ ਕੇਜਰੀਵਾਲ ਦਾ ਜਿਹੜਾ ਆ, ਬਿਲਕੁਲ ਆਪਾਂ ਕਹਿ ਦਈਏ ਵੀ ਆਪਾਂ ਵਿਰੋਧ ਕਰਦੇ, ਜਾਣ ਕੇ ਟੰਗ ਵਿੱਚ ਅੜਾਉਣ ਡਿਆ, ਪਰ ਜਿਹੜੇ ਇਦਾਂ ਦੇ ਆ, ਖਾਸ ਤੌਰ ਤੇ ਸ਼ਾਮਲਾਟਾਂ ਦੀ ਆਪਾਂ ਗੱਲ ਕਰ ਲਈਏ, ਇੰਨੇ ਸ਼ਾਮਲਾਟ ਰੋਜ਼ ਦੀ ਤੁਸੀਂ ਕੱਢ ਕੇ ਦੇਖ ਲਓ ਅਖਬਾਰਾਂ ਚੋਂ, ਕਿਤੇ 100 ਏਕੜ ਤੇ ਕਬਜ਼ਾ ਕੀਤਾ, ਕਿਤੇ 150 ਏਕੜ ਦੇ ਉੱਤੇ ਕਬਜ਼ਾ ਕੀਤਾ। ਆਮ ਗਰੀਬ ਲੋਕਾਂ ਦਾ ਜਿਹੜਾ ਹਿੱਸਾ ਆ, ਉਹਦਾ ਹਿੱਸੇ ਦੀ ਗੱਲ ਹੀ ਨਹੀਂ ਅਜੇ ਤੱਕ ਹੋਈ, ਅਜੇ ਹਿੱਸੇ ਦੀ ਵੀ ਗੱਲ ਹੋਈ ਵੀ ਗਰੀਬ ਲੋਕਾਂ ਦਾ ਜਿਹੜਾ ਹਿੱਸਾ ਆ ਸ਼ਾਮਲਾਟਾਂ ਦੇ ਉੱਤੇ। ਹੁਣ ਜਿਹੜੀਆਂ ਸ਼ਾਮਲਾਟਾਂ ਪਿੰਡ ਦੇ ਵਿੱਚ ਜਦੋਂ ਬੋਲੀ ਚੜ੍ਹਦੀ ਹੈ, ਗਰੀਬ ਬੰਦੇ ਦੇ ਨਾਂ ਦੇ ਉੱਤੇ ਅਮੀਰ ਬੰਦਾ ਲਈ ਜਾਂਦਾ, ਜਿਹੜੇ ਬੰਦੇ ਗਾਹਾਂ ਕਹਿੰਦੇ ਆ ਉਹਨਾਂ ਦੇ ਨਾਂ ਦੇ ਉੱਤੇ ਲੱਖਾਂ ਜ਼ਮੀਨਾਂ ਜਿਹੜੀਆਂ ਆਪਣੇ ਪਿੰਡ ਦੀ ਵੀ ਤੂੰ ਗੱਲ ਕੱਢ ਕੇ ਦੇਖ ਇਹਦੇ ਨਾਂ ਦੇ ਵੀ ਕਈਆਂ ਦੇ ਚੜ੍ਹਨੀਆਂ। ਹੁਣ ਇਹ ਦੱਸਦਾ ਜੇ ਗਨਮੈਨ ਨੂੰ ਉਹਨਾਂ ਦਾ ਜ਼ਮੀਨ ਹੀ ਦਬਾ ਦੋ ਵਿਚਾਰੇ। ਔਰ ਸਾਡਾ ਨਾ ਉਹ ਨਾ ਆਵਾਜ਼ ਦਾ ਦੱਸਿਆ ਮਾਤਾ ਨੇ ਨਾ ਸਾਡਾ ਚੱਲ ਆਇਆ ਤੇ ਜ਼ਮੀਨਾਂ ਹੋਰ ਵੀ ਬੈਠੇ ਆ। ਨਾ ਚਾਹ ਮਿੱਤਰਾਂ ਦਾ ਨਾਲ ਚੱਲਣਾ ਚਾਹੀਦਾ। ਉਹ ਨਹੀਂ ਨਾ ਨੋਰਮਲ ਤੇਲ ਹੋਗਾ, ਨਾ ਰਾਦਾ ਨਾਚੇਗੀ। ਆ ਮਰਹੰਦੇ ਆ ਮੈਂ ਹਿੰਦੀ ਨੂੰ ਮੋੜੇ ਆ ਗਿਆ ਜੇ ਨੂੰ ਨੌਵਾਂ ਤੇਲ ਲਿਆ ਤਾਂ ਰਾਦਾ ਡੇਵੇ ਨੇ ਔਰ ਤਾਂ ਨਹੀਂ ਵੀ ਇਹਨਾਂ ਦੀਆਂ ਗੱਲਾਂ ਕਰੀਆਂ ਮੈਂ ਜਲਾਵੇ ਦੱਸਾਂ ਨੂੰ ਇਹ ਵੀ ਮਾਰਚਾ ਮੈਨੂੰ ਲੱਗਦਾ ਜਾਖੜ ਦੀ ਜੂੜ ਜਾਖੜਾ ਕੋਈ ਛੱਡ ਕੇ ਚੱਲਾ ਮੈਂ ਕੋਲ ਤੂੰ ਵੀ ਹੈ। और मैं जी कहना इको ना बनाए ना मेरे आके दिखा ना वही मेरी है जेड़ा बड़ी है ਇਸ ਗੱਲ ਦੇ ਉੱਤੇ ਨਹੀਂ ਦੇਖ ਆਪਣੀ ਆ ਵੇਖ, ਤੈਨੂੰ ਗਨਮੈਨ ਨੂੰ ਦਵਾਉਣ ਦੇ, ਜ਼ਮੀਨ ਤੈਨੂੰ ਦਵਾਉਣ ਦੇ, ਦੱਸ ਸਿਰਫ ਤੇਲ ਰਾਧਾ ਨੂੰ ਨਚਾਇਆ ਮਾੜਾ ਜਿਹਾ ਤੂੰ ਤੇਲ ਤੈਨੂੰ ਰਹਿਣਾ ਰਾਦਾ ਟੋਪੇ ਲੱਭ ਦੇ ਤਾਇਆ ਇੱਥੇ ਆਪਾਂ ਜਾਖੜ ਨਾਲ ਜੋੜ ਲਈਏ। ਹੁਣ ਜਿੱਦਾਂ ਇਹਨੇ ਕਿਹਾ ਵੀ ਤੈਨੂੰ ਜ਼ਮੀਨ ਦੀ ਗੱਲ ਕੀਤੀ, ਗਨਮੈਨ ਦੀ ਗੱਲ ਕੀਤੀ, ਜਾਖੜ ਦੀ ਗੱਲ ਕਰ ਲਈਏ। ਜਾਖੜ ਨੂੰ ਲੋਕ ਸਭਾ ਇਲੈਕਸ਼ਨ ਗੁਰਦਾਸਪੁਰ ਤੋਂ ਲੜਾਈ, ਪਹਿਲਾਂ ਆਪਣਾ ਹਲਕਾ ਆ ਗਿਆ ਸੀ, ਹਾਰੇ ਬੰਦੇ ਨੂੰ ਉੱਥੋਂ ਜਾ ਕੇ ਲੜਾਈ, ਆਪਣੀ ਜਿਹੜੀ MLA ਸੀਟ ਵੀ ਆ ਗਿਆ ਸੀ, ਫਿਰ ਉੱਥੋਂ ਜਿਹੜਾ ਆ ਚਲੋ ਆ ਗਿਆ, ਫਿਰ ਉਸ ਤੋਂ ਬਾਅਦ ਪਹਿਲਾਂ ਜਿੱਤਿਆ ਫਿਰ ਹਾਰਿਆ, ਫਿਰ ਵੀ ਇਹਨੂੰ ਪ੍ਰਧਾਨ ਬਣਾਇਆ ਕਾਂਗਰਸ ਪਾਰਟੀ ਦਾ, ਇੱਥੇ ਤੱਕ ਇੰਨੇ ਆਉਂਦੇ ਦਿੱਤੇ, ਫਿਰ ਇਹਦੀ ਜਿਹੜੀ ਸੀਟ ਕੱਟ ਕੇ ਇਹਦੇ ਭਤੀਜੇ ਨੂੰ ਦਿੱਤੀ। ਗੁੱਸਾ ਕਿਸ ਗੱਲੋਂ ਕਰ ਗਿਆ ਵੀ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ। ਫਿਰ ਉਹ ਤੋਂ ਬਾਅਦ ਫਿਰ ਇਦਾਂ ਦੇ ਬਿਆਨ ਦਿੱਤੇ ਵੀ ਪੂਰਾ ਹਿੰਦੂ ਭਾਈਚਾਰੇ ਦੇ ਖਿਲਾਫ ਹੀ ਇੱਕ ਤਰ੍ਹਾਂ ਉਹ ਖਿਲਾਫ ਹੋ ਗਿਆ। ਪਰ ਉਹ ਅੰਬਿਕਾ ਸੋਨੀ ਦੇ ਲਾਉਂਦਾ ਨਾ, ਵੀ ਅੰਬਿਕਾ ਸੋਨੀ ਨੇ ਸਾਰਾ ਨਹੀਂ ਉਹੀ ਦਾ ਗੱਲ ਹੁਣ ਅਮਲੀ ਵਾਲੀ ਗੱਲ ਆ ਕਿ ਜਿਹਨੇ ਗੁੱਸੇ ਹੋਣਾ ਇਹਨੂੰ ਹੁਣ ਦੇਖੋ ਸਭ ਕੁਝ ਆਪਾਂ ਆਫਰ ਕਰਕੇ ਦੇ ਦਿੱਤਾ। ਜਦੋਂ ਹੁਣ ਲਾਸਟ ਦੇ ਵਿੱਚ ਤੂੰ ਕੁਝ ਵੀ ਕਰਨਾ ਤੂੰ ਨੱਠਣਾ ਹੀ, ਜਦੋਂ ਸੋਚ ਹੀ ਲਿਆ ਮੈਂ ਨੱਠਣਾ ਹੈ। ਇੱਥੇ ਜਾਖੜ ਦਾ ਨੋ ਡਾਊਟ ਇੰਟੈਲੀਜੈਂਟ ਬੰਦਾ ਉਹ ਇਦਾਂ ਦੇ ਲੀਡਰਾਂ ਦੀ ਸਾਨੂੰ ਨਹੀਂ ਪਰ ਦਾ ਮਾਸਟਰ ਹੈ, ਪੋਲੀਟੀਕਲ ਗੇਮ ਹੈ ਇਹ ਤਾਂ ਇਦਾਂ ਹੀ ਹੁਣ ਦੱਸ ਪਿਆ ਕਿ ਆਹ ਹੀ ਮੌਕਾ ਸੀ ਮੇਰਾ। ਬਿਲਕੁਲ। ਹੁਣ ਗਾਂ ਦਾ ਬਣਨਾ ਕੁਝ ਨਹੀਂ। ਪਹਿਲੀ ਗੱਲ ਤਾਂ ਮੈਨੂੰ ਏਦਾਂ ਲੱਗਦਾ ਕਿ ਆਮ ਪਾਰਟੀ ਆ, ਜੇ ਭਗਵੰਤ ਮਾਨ ਨਾ ਮੌਕਾ ਸਾਂਭ ਗਿਆ ਤੇ ਕੇਜਰੀਵਾਲ ਨੂੰ ਕੰਟਰੋਲ ਕਰ ਗਿਆ ਤਾਂ ਫਿਰ ਆਮ ਪਾਰਟੀ ਨਹੀਂ ਆਉਂਦੀ ਪੰਜਾਬ ਚੋਂ ਇੱਕ ਦੋ ਵਾਰੀ। ਪਰ ਜੇ ਜਿੱਦਾਂ ਹੁਣ ਕੇਜਰੀਵਾਲ ਸਿਕਿਉਰਿਟੀ ਮੰਗਦਾ ਪੰਜਾਬ ਤੋਂ, ਕੋਈ ਪੁੱਛਣਾ ਹੋਵੇ ਸ਼ਰਮਾ ਤੂੰ ਦਿੱਲੀ ਦਾ ਇੱਥੇ ਮੁੱਖ ਮੰਤਰੀ ਬਣਿਆ ਕਰਦਾ ਤਾਂ ਅਸੀਂ ਪੰਜਾਬ 'ਚ ਤੈਨੂੰ ਸਿਕਿਉਰਿਟੀ ਭੇਜੇ, ਤੂੰ ਆਪਣੀ ਇੱਥੇ ਰੱਖ ਹੈ। ਉਹ ਪੈਸੇ ਬਚਾ ਲਵੇ, ਕਹਿੰਦਾ ਮੈਂ ਉੱਥੋਂ ਦੇ ਇੰਨੇ ਪੈਸੇ ਬਚਾਏ ਆ, ਮੈਂ ਉੱਧਰੋਂ ਇੰਨੇ ਪੈਸੇ ਬਚਾਏ ਆ, ਸਿਕਿਉਰਿਟੀ ਪ੍ਰਾਈਵੇਟ ਰੱਖ ਲਵੇ। ਨਹੀਂ ਇਹ ਤਾਂ ਗੱਲ ਹੁਣ ਲੱਖਾਂ ਦਾ ਸਕਦਾ, ਲੱਖਾਂ ਦਾ ਢੇਰ ਗੁੱਸਾ ਬਹੁਤ ਕਰਦਾ, ਬਾਅਦ ਵਿੱਚ ਉਹਦਾ ਚਲੇ ਜਾਂਦਾ, ਬਾਅਦ ਵਿੱਚ ਗੁੱਸਾ ਬਹੁਤ ਕਰਦਾ, ਦੇ ਵੀ ਜਵਾਬ ਦੇ ਦਿੰਦਾ। ਇਦਾਂ ਦੀ ਕੋਈ ਗੱਲ ਨਹੀਂ, ਗੁੱਸੇ ਵਾਲੀ ਕੋਈ ਗੱਲ ਨਹੀਂ ਆਪਾਂ ਨਹੀਂ ਜੇ ਗੁੱਸਾ ਕਰਦੇ ਰਹੇ ਤਾਂ ਬੇਬੀ ਸਾਈਡ ਨਹੀਂ ਸੱਚ ਹੈ। ਉਹਦਾ ਦੇਖ ਮੈਂ ਆਮ ਪਾਰਟੀ ਦੇ ਖਿਲਾਫ ਨਹੀਂ, ਸਾਰੀ ਉਮਰ ਆਪਾਂ ਵੋਟ ਪਾਈ ਅਕਾਲੀ ਦਲ ਨੂੰ, ਹੁਣ ਝੂਠ ਬੋਲਣਾ ਨਹੀਂ। ਪਰ ਹੁਣ ਜਿਆਦਾ ਭਗਵੰਤ ਮਾਨ ਆਇਆ, ਆਮ ਪਾਰਟੀ ਆਈ ਆ, ਕੁਝ ਚੰਗੇ ਫੈਸਲੇ ਕੀਤੇ ਆ, ਇਸ ਕੋਈ ਸ਼ੱਕ ਨਹੀਂ ਹੈ। ਪਰ ਹੁਣ ਜਦੋਂ ਇੱਕ ਚੰਗਾ ਕੰਮ ਕਰਦਾ ਤਾਂ ਸਿਕਿਉਰਿਟੀ ਲਾਉਂਦੀ, ਪੈਸੇ ਬਚਾ ਲੈ, ਉਧਰੋਂ ਹੁਣ ਗੱਲ ਚੱਲਦੀ 90 ਬੰਦੇ ਦਿੱਲੀ ਨੂੰ ਭੇਜੋ, ਹਨਾ। ਇਹ ਸਿਕਿਉਰਿਟੀ ਦੀਆਂ ਲਾਈਆਂ ਪਾਇਆ
ਇੱਕ ਪਾਸੇ ਜਾ ਕੇ ਦੂਜੇ ਪਾਸੇ ਉਹ ਗਾਲੀ ਲਾਤੀ ਸਿਕਿਉਰਿਟੀ ਮੰਦਰ ਸੀਗਾ ਯਾਰ। ਬਾਕੀ ਬੜੇ ਤਾਂ ਉਹ ਤੂੰ ਕੀ ਛਡਾ ਦੱਸਾਂ ਤੈਨੂੰ ਕਿੱਥੇ ਬਾਅਦ ਨੂੰ ਚੇਤਾ ਆਉਂਦਾ ਵੀ ਆਹ ਗੱਲ ਕੀ ਹੈ ਆਪੇ ਹੁਣ ਜਾਵੇ ਤੇ ਲੱਗਿਆ ਹੀ ਉਦੋਂ ਹੀ ਤੂੰ ਹੀ ਸਮਾਨ ਗੱਲ ਸਾਰੀ ਗੱਲ ਅੱਜ ਅਮਲੀ ਅਮਲੀ ਦਾ ਕਰੋ ਮੈਨੂੰ ਵੀ ਸੁਸਤੀ ਪਈ ਗਰਮੀ ਬਹੁਤ ਹੈ ਅਮਲੀ ਵੀ ਵਿਚਾਰਾ ਸੁਸਤ ਹੈ ਜਿਆਦਾ ਸ਼ਮੀਸ਼ ਨੂੰ ਲਵਾਇਆ ਆਇਆ ਇਹਦਾ ਗੱਲ ਵੀ ਬਣੂ ਅਮਲੀ ਦਾ ਵੀ ਕਸੂਰ ਨਹੀਂ ਵਿਚਾਰਾ ਗਰਮੀ ਬਹੁਤ ਹੈ ਉਹਦਾ ਮਾਲ ਮੂਲ ਮੁੱਕਿਆ ਮੈਨੂੰ ਆਪ ਸੁਸਤੀ ਪਈ ਆ ਬਾਸੀਆਂ ਆਈ ਜਾਂਦੀਆਂ ਓਏ ਰੱਖਣਾ ਪਤਾ ਹੀ ਹੈ ਤੈਨੂੰ ਉਹ ਤੈਨੂੰ ਸੋਚੀ ਤੇ ਪੈਣੀ ਹੈ ਮੈਨੂੰ ਤਾਂ ਪਤਾ ਲੱਗਾ ਪ੍ਰੀਤੂ ਨਾ ਅਡਾਲੀਆਂ ਦੀ ਕਣਕ ਤੋਂ ਆਇਆ ਤਾਂ ਹੁਣ ਤਾਂ ਗੱਲ ਪੁਰਾਣੀ ਹੋ ਗਈ ਕਣਕ ਢੋਣ ਵਾਲੀ ਤੇ ਉੱਥੋਂ ਚੇਤਾ ਆ ਗਿਆ ਕਹਿੰਦੇ ਕਣਕ ਕੋਲ ਆਉਣਾ ਜਾਣਾ ਜਾਂ ਬੰਦ ਕਰਤਾ ਜਿਹਨੂੰ ਇੰਪੋਰਟ ਐਕਸਪੋਰਟ ਕਹਿੰਦੇ ਮਾਸਟਰ ਜੀ ਬਾਹਰ ਕਾਇ ਵਿਚਾਰੇ ਨੂੰ ਕੀ ਪਤਾ ਇੰਪੋਰਟ ਐਕਸਪੋਰਟ ਕਿਉਂ ਚਾਰੇ ਪੇਪਰ ਖਾਣੇ ਵਾਲੇ ਉਹਦੇ ਮੈਨੂੰ ਪਤਾ ਆ ਉਹ ਜੇ ਕਰੇ ਨਹੀਂ ਮੌਕਾ ਨਾ ਰੂਮ ਤੇ ਆ ਕੇ ਮੁੜਕਦਾ ਬਹੁਤ ਹੈ ਨਹੀਂ ਤੂੰ ਕਾਹਦੀ ਇੰਦਰ ਦੀ ਗੱਲ ਯਾਰ ਹੈ ਸਹੀ ਬਣਾ ਪੁਰਾਣੀਆਂ ਸੱਤ ਬੜੇ ਆ ਉਹ ਇਹ ਤਾਂ ਗੱਲ ਹੈ ਤਾਂ ਜਿਹੜਾ ਜਿਹਨਾਂ ਪੰਜ ਚਾਰ ਪੜਿਆ ਹੁੰਦਾ ਸੀ ਨਾ ਜੋ ਜਿਹੜੀਆਂ ਸੱਤ ਅਸੀਂ ਜਿੱਤੀਆਂ ਮੁਦਰਾ ਤੁਹਾਨੂੰ ਤੇਰਾ ਕਰਕੇ ਵੀ ਨਹੀਂ ਹੁੰਦਾ ਪਤਾ ਲੱਗਦਾ ਉਹ ਉਹਦਾ ਲਿਖਦਾ ਨਹੀਂ ਹੁੰਦਾ ਪੱਗੇ ਤੇ ਟਾਈ ਨਾਲ ਉਹਦਾ ਕੀ ਪੰਗਾ ਕਣਕ ਕੋਂਗਲਾ ਤੇ ਯੁੱਧ ਲੱਗੀ ਕਰਦੇ ਉਧਰ ਕਣਕ ਆਉਣੀ ਜਾਣੀ ਉਹ ਇਦਾਂ ਦੇਖ ਰੱਖਣਾ ਹੁਣ ਯੂਕਰੇਨ ਹੋ ਗਿਆ ਕਈ ਉਹ ਰੂਸ ਦਾ ਹਿੱਸਾ ਹੁੰਦਾ ਸੀ ਉੱਥੇ ਕਣਕ ਬਹੁਤ ਉੱਗਦੀ ਆ ਹੁਣ ਤਾਂ ਰਸ਼ੀਆ ਦੀ ਕਣਕ ਕਾਫੀ ਹੁੰਦੀ ਸੀ ਉਹਨਾਂ ਦੀ ਲੜਾਈ ਲੱਗੀ ਕਣਕ ਬੰਦ ਹੋ ਗਈ ਹੁਣ ਹੈ ਜਿੱਦਾਂ ਪੈਟਰੋਲ ਮਹਿੰਗਾ ਹੋਇਆ ਨਾਲ ਕਣਕ ਮਹਿੰਗੀ ਹੋਈ ਆ ਤਾਂ ਹੁਣ ਮੈਨੂੰ ਪਤਾ ਲੱਗਾ ਇੰਡੀਆ ਦੀ ਕਣਕ ਬੰਦ ਕਰ ਦਿੱਤੀ ਹੈ ਬਾਅਦ ਵਿੱਚ ਹੀ ਇਹਦੇ ਬਾਅਦ ਇੱਕ ਉਹਦੇ ਭਾਅ ਵਧਣੇ ਕਣਕ ਪੰਜਾਬ ਦਾ ਇੰਡੀਆ ਕੋਲ ਬਹੁਤ ਹੈ ਕਣਕ ਹੁਣ ਇਹ ਆ ਵੀ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਇੰਨੀ ਮੰਗ ਵੱਧ ਗਈ ਹੈ ਜਦੋਂ ਮੰਗ ਵਧਣੀ ਆ ਤਾਂ ਭਾਅ ਵੀ ਆਟੋਮੈਟਿਕਲੀ ਵਧਣੇ ਆ ਨਾਲੇ ਲੋਕੀ ਪਤਾ ਕੀ ਕਰਦੇ ਮਾਸਟਰ ਜਦੋਂ ਕੋਈ ਚੀਜ਼ ਵਾਧਾ ਹੋਣ ਲੱਗਾ ਨਾ ਪ੍ਰਾਈਸ ਉਹ ਕਣਕਾਂ ਲੈ ਕੇ ਉਹਨਾਂ ਤੇ ਗਦਾਮ ਭਰ ਲੈਣੇ ਹਾਂ ਸਟਾਕ ਕਰ ਲੈਂਦੇ ਪ੍ਰਾਈਸ ਹੋਰ ਵਧੀਆ ਨਹੀਂ ਬਿਲਕੁਲ ਤੇ ਇਸ ਕਰਕੇ ਸਰਕਾਰ ਨੇ ਇਹ ਕਦਮ ਉਠਾਏ ਆ ਪਰ ਗੱਲ ਇਹ ਆ ਵੀ ਕਿਸਾਨ ਇਸ ਗੱਲ ਦੀ ਜ਼ਰੂਰ ਸੋਚਦੇ ਆ ਵੀ ਇਸੇ ਕਰਕੇ ਤਾਂ ਸਰਕਾਰ ਅਡਾਨੀ ਅੰਬਾਨੀ ਨੂੰ ਕਰਨਾ ਚਾਹੁੰਦੀ ਆ ਵੀ ਜਿਹੜੇ ਫੈਸਲੇ ਲਵੇ ਇੱਕ ਦੋ ਬੰਦਿਆਂ ਦੇ ਆਧਾਰ ਤੇ ਲੈ ਲਵੇ ਪਹਿਲਾਂ ਜਿਹੜਾ ਆ ਸਾਰੇ ਕੁਛ ਜਿੱਦਾਂ ਕਹ ਲਓ ਵੀ ਯੂਨੀਅਨਾਂ ਦੀ ਗੱਲ ਆਪਾਂ ਕਰ ਲਈਏ ਸਾਰਿਆਂ ਨਾਲ ਕਰਨੀ ਪੈਂਦੀ ਆ ਫਿਰ ਜਾ ਕੇ ਉਹ ਡਿਸਾਈਡ ਕਰਦਾ ਇਸ ਕਰਕੇ ਸਰਕਾਰਾਂ ਜਿਹੜੀਆਂ ਕਾਨੂੰਨ ਇਦਾਂ ਦੇ ਲਿਆਉਂਦੀਆਂ ਫਿਰ ਸਾਨੂੰ ਡਿਸੀਜਨ ਜਿਹੜੇ ਲੈਣੇ ਆ ਉਹ ਇੱਕ ਬੰਦੇ ਨਾਲ ਗੱਲ ਕਰਕੇ ਹੋ ਜਾਣ ਨਾਲੇ ਮਾਸਟਰ ਆਣਾ ਬਾਹਰ ਮੁਲਕਾਂ ਇਹ ਵਪਾਰ ਜਿਹੜਾ ਉਹ ਪ੍ਰਾਈਵੇਟ ਜਿਹੜੇ ਲੋਕ ਹੁੰਦੇ ਆ ਵਪਾਰ ਕਰਦੇ ਆ ਬੀਜਣਾ ਬੀਜਦਾ ਕੱਟਣ ਵਾਲਾ ਕੱਟਦਾ ਵੇਚਣਾ ਵੇਚਦਾ ਲੈਣ ਵਾਲਾ ਖਰੀਦਦਾ ਉਹ ਜਾ ਗਾ ਵੇਚ ਜੋ ਮਰਜ਼ੀ ਕਰੇ ਸਰਕਾਰ ਦਾ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਆਹ ਗੱਲ ਆ ਤਾਂ ਸਰਕਾਰ ਨੂੰ ਚਾਹੀਦਾ ਏਦਾਂ ਦੇ ਕਾਨੂੰਨ ਬਣਾਵੇ ਕਿ ਜਿਹੜੇ ਖੇਤੀਬਾੜੀ ਕਰਦੇ ਕਿਸਾਨ ਉਹਨਾਂ ਨੂੰ ਘਾਟਾ ਨਾ ਪਵੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਪ੍ਰੋਪਰ ਪ੍ਰਾਈਸ ਸਹੀ ਮਿਲੇ ਜਿੱਦਾਂ ਹੁਣ ਗੱਲ ਨਹੀਂ ਕਰਦੇ ਝੋਨੇ ਦੀ ਲਵਾਈ ਦੀ ਗੱਲ ਕੀਤੀ ਇਹ ਦੇਖੋ ਤਾਏ ਦੇ ਮੂੰਹ ਤੋਂ ਫੱਬੀ ਬਹੁਤ ਆਪ ਕਿਸਾਨ ਪਰ ਮਜ਼ਦੂਰ ਦੀ ਆਪਾਂ ਗੱਲ ਕਰ ਲਈਏ ਹੁਣ ਆ ਕਹਿ ਦਿੱਤਾ ਜੀ ਮਤੇ ਪਾਉਣ ਲੱਗ ਗਏ ਆ 2 ਸਾਲ ਪਹਿਲਾਂ ਤਾਂ ਬਹੁਤ ਸੀ ਆ ਤਾਂ ਜਦੋਂ ਮੋਰਚਾ ਚੱਲਿਆ ਉਸ ਵੇਲੇ ਬਹੁਤ ਹੋ ਗਿਆ ਜੀ ਕਿਸਾਨ ਵੀ ਇਹ ਸਾਰੇ ਜਿਹੜੇ ਬਰਾਬਰ ਆ ਅਸੀਂ ਬਰਾਬਰ ਦੇ ਹੱਕ ਮੰਗਦੇ ਆ ਪਰ ਹੁਣ ਕੀ ਆ ਹੁਣ ਉਹਦੇ ਜੀ 250 ਰੁਪਈਆ ਦਿਹਾੜੀ ਅਸੀਂ ਇੰਨੀ ਝੋਨੇ ਦੀ ਲਵਾਈ ਤੁਹਾਨੂੰ ਦਵਾਂਗੇ ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਆ ਵੀ ਕਿਸਾਨ ਜਿਹੜਾ ਆਪ ਡਿਸਾਈਡ ਕਰੇ ਸਰਕਾਰਾਂ ਨਾਲ ਡਿਸਾਈਡ ਕਰਨਾ ਹੀ ਕਿੰਨਾ ਮੁੱਲ ਲੈਣਾ ਪਰ ਜਦੋਂ ਮਜ਼ਦੂਰ ਦੀ ਵਾਰੀ ਆਉਂਦੀ ਆ ਜਿਹਦੇ ਕੋਲ ਹੈ ਹੀ ਕੋਈ ਨਹੀਂ ਐਸਟ ਜੇ ਅਸੀਂ ਦੇਖੀਏ ਐਸਟ ਤਾਂ ਉਹਦੇ ਕੋਲ ਕੋਈ ਵੀ ਨਹੀਂ ਉਹਦੀ ਜਦੋਂ ਗੱਲ ਆਉਂਦੀ ਆ ਉਦੋਂ ਅਸੀਂ ਕਹਿੰਦੇ ਨਾ ਅਸੀਂ ਨਿਯਤ ਕਰਾਂਗੇ ਜੀ ਤੇਰੀ ਦਿਹਾੜੀ ਕਿੰਨੀ ਹੋਣੀ ਆ ਇਹਦਾ ਮਤਲਬ ਕੀ ਆ ਏਕਤਾ ਇੱਥੇ ਕਿੱਥੇ ਰਹੀ ਆ ਜੇ ਕਿਸਾਨ ਮਜ਼ਦੂਰ ਦੀ ਦਿਹਾੜੀ 10 ਸਾਲ ਕਿੰਨੀ ਦੇਣੀ ਆ ਫਿਰ ਸਰਕਾਰ ਕਰਦਾ ਉਹਦੇ ਪਾ ਸਕਦੀ ਹੈ ਮੁੱਲ ਵੀ ਪਾ ਸਕਦੀ ਆ ਇਹ ਤਾਂ ਦੋਨੇ ਪਾਸੇ ਨਾ ਦੋਨੇ ਪਾਸੇ ਆ ਉਹ ਮਜ਼ਦੂਰ ਬੋਲਦਾ ਨਹੀਂ ਹੈ ਤਾਂ ਧੱਕਾ ਹੁੰਦਾ ਦਾ ਜਿੰਦਾ ਸਾਹਿਬ ਜਿਹੜਾ ਗਰੀਬ ਹੁੰਦਾ ਨਾ ਜਿਹਨੂੰ 24 ਘੰਟੇ ਰੋਟੀ ਨਹੀਂ ਪਈ ਰਹੀ ਉਹ ਬੋਲੇ ਕਦੋਂ ਵਿਚਾਰਾ ਬੋਲੇ ਕਦੋਂ ਗਰੀਬੀ ਮਾਰ ਜਾਂਦੀ ਮਾਸਾ ਹੁਣ ਸਾਡਾ ਵੀ ਭਰਾ ਜਿਹੜਾ ਹੁਣ ਆਹੀ ਤਾਂ ਸੀਰਨਾ ਲਾਇਆ ਉਹਨਾਂ ਦਾ ਕਿੰਨੇ ਸਭ ਪੈਸੇ ਜਾ ਇਕੱਠੇ ਕਰਨ ਆ ਹੁਣ ਉਹਦੀਆਂ ਦੋਧੀਆਂ ਜਵਾਨ ਆਡਾ ਸੁਣਾ ਤਾਂ ਨਹੀਂ ਵਿਆਹ ਨੂੰ ਕਰਨਾ ਕਿਤੇ ਮਜ਼ਦੂਰਾਂ ਦੇ ਵੀ ਹੁਣ ਕਈ ਦੁੱਖ ਹੁੰਦੇ ਆ ਹਾਂ ਤਾਂ ਧੀਆਂ ਤੋਂ ਗੱਲ ਚੇਤੇ ਆ ਗਈ ਮੈਨੂੰ ਯਾਰ ਬੜਾ ਦੁੱਖ ਲੱਗਾ ਖਬਰ ਸੁਣ ਕੇ ਤੁਸੀਂ ਵੀ ਪੜ੍ਹੀ ਹੋਣੀ ਸਾਰਿਆਂ ਨੇ ਜਿਹੜਾ ਆਪਾਂ ਨਾੜ ਸਾੜਦੇ ਆ ਕਣਕ ਵੱਢਣ ਤੋਂ ਬਾਅਦ ਚ ਬੜੀ ਛੋਟੀ ਬੱਚੀ ਨਹੀਂ ਸੜ ਗਈ ਨਾੜ ਦੇ ਵਿੱਚ ਬਹੁਤ ਬੜਾ ਮਤਲਬ ਮਨ ਨੂੰ ਨਾ ਇੱਕਦਮ ਜਿਵੇਂ ਝੰਜੋੜਿਆ ਨਹੀਂ ਜਾਂਦਾ ਵੀ ਖਬਰ ਨਾ ਪੜ੍ਹੀ ਜਾਂਦੀ ਨਾ ਦੇਖੀ ਜਾਂਦੀ ਬੰਦਾ ਮਤਲਬ ਹੁਣ ਇਹਦੇ ਵਿੱਚ ਇਹ ਹੈ ਰੱਖਣ ਜੀ ਵੀ ਇੱਕ ਪਾਸੇ ਤਾਂ ਅਸੀਂ ਕਣਕਾਂ ਦਾ ਚਲੋ ਕਰ ਲਿਆ ਪਰ ਨਾਲ ਨਾਲ ਅਸੀਂ ਦੂਜਿਆਂ ਬਾਰੇ ਵੀ ਸੋਚੀਏ ਜਿੱਦਾਂ ਹੁਣ ਤਾਈ ਨੇ ਗੱਲ ਕੀਤੀ ਵੀ ਸਾਨੂੰ ਮਜ਼ਦੂਰਾਂ ਦਾ ਵੀ ਸੋਚਣਾ ਪੈਣਾ ਜਿਹੜੇ ਖੇਤੀ ਕੱਲੀ ਖੇਤੀ ਦਾ ਹੀ ਨਹੀਂ ਤੁਹਾਨੂੰ ਜਿਹੜੀ ਖੇਤੀ ਦੇ ਆਧਾਰ ਤੇ ਹੋਰ ਬਹੁਤ ਲੋਕ ਆ ਜਿਹੜੇ ਖੇਤੀ ਦੇ ਅਜੇ ਵੀ ਆਧਾਰ ਤੇ ਭਾਵੇਂ ਉਹਨਾਂ ਦੀ ਜ਼ਮੀਨ ਨਹੀਂ ਹੁੰਦੀ ਪਰ ਉਹਨਾਂ ਦਾ ਜਿਹੜਾ ਪ੍ਰੋਫੈਸ਼ਨਲ ਦੀ ਰੋਟੀ ਆ ਉਹ ਜ਼ਮੀਨ ਦੇ ਨਾਲ ਹੀ ਜੁੜੀ ਹੈ ਉਹ ਜੇ ਜ਼ਮੀਨ ਦੇ ਕੰਮ ਕਰਨਗੇ ਤਾਂ ਉਹਨਾਂ ਤੇ ਚੱਲਣਾ ਹੁਣ ਆ ਵਿਚਾਰੇ ਝੁੱਗੀਆਂ ਦੇ ਵਿੱਚ ਰਹਿੰਦੇ ਸੀ 2 ਸਾਲ ਪਹਿਲਾਂ 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 2 ਸਾਲ
ਉਹ ਆਈ ਵਿਚਾਰੀ ਕੁੜੀ ਜਿਹੜੀ ਆ ਬੱਚੀ ਇੱਕ ਛੋਟੀ ਜਿਹੀ, ਉਹ ਵਿਚਾਰੀ ਬਾਹਰ ਅੱਗ ਲੱਗੀ, ਉਹ ਅੰਦਰ ਨੂੰ ਨੱਠੀ, ਅੰਦਰ ਜਾ ਕੇ ਉਹਨੇ ਪਾਵੇ ਨੂੰ ਹੱਥ ਪਾ ਲਿਆ, ਠੀਕ ਹੈ, ਤੇ ਉਹ ਝੁੱਗੀ ਨੂੰ ਅੱਗ ਲੱਗੀ ਆ ਤੇ ਉਹ ਵਿਚਾਰੀ ਵਿੱਚੇ ਸੜ ਗਈ। ਇਦੋਂ ਵੱਡਾ ਲੋੜਾ ਹੋ ਸਕਦਾ ਬਹੁਤ ਲੋੜਾ। ਪਰ ਤਾਇਆ ਹੋਰ ਇੱਕ ਗੱਲ ਆਪਾਂ ਸੋਚਦੀ, ਇਹ ਤਾਂ ਇੱਕ ਇਨਸਾਨ ਦਾ ਬੱਚਾ, ਅਸੀਂ ਉਹਦੇ ਬਾਰੇ ਸੋਚਿਆ, ਜਾਨਵਰ ਕਿੰਨੇ ਮਾਰਦੇ, ਕਿੰਨੇ ਪੰਛੀ ਮਾਰਦੇ, ਅਸੀਂ ਉਹਨਾਂ ਬਾਰੇ ਤਾਂ ਕਦੀ ਸੋਚਿਆ ਹੀ ਨਹੀਂ ਨਾ। ਮਾਸਟਰ ਜੇ ਹੁਣ ਆਪਾਂ ਗੱਲ ਕਰੀਏ ਨਾ, ਕਣਕ ਵੱਢਣ ਵੇਲੇ ਦੀ ਗੱਲ ਨਹੀਂ ਇਹ, ਜਦੋਂ ਆਪਾਂ ਕਣਕਾਂ ਨੂੰ ਜਾਂ ਝੋਨੇ ਨੂੰ ਪਾਣੀ ਦਿੰਦੇ ਆ, ਕਿੰਨੀਆਂ ਜ਼ਹਿਰੀਲੀਆਂ ਦਵਾਈਆਂ ਜਿਹੜੀਆਂ ਆਪਾਂ ਨੱਕੇ 'ਚ ਪਾ ਦਿੰਦੀਆਂ, ਪਾਣੀ ਜਾਂਦਾ, ਚਿੜੀਆਂ ਪਾਣੀ ਪੀਂਦੀਆਂ ਮਰ ਜਾਂਦੀਆਂ ਉੱਥੇ, ਪੰਛੀ ਪਾਣੀ ਪੀਂਦੇ ਮਰ ਜਾਂਦੇ, ਕਿੰਨਾ ਨੁਕਸਾਨ। ਫਿਰ ਆਪਾਂ ਵੱਡੀ ਗੱਲ ਇਹ ਕੀਤੀ, ਜਿਹੜੇ ਬਾਹਰਲੀ ਦੁਨੀਆ ਦੇ ਦਰਖਤ ਅਸੀਂ ਆਪਣੇ ਪਿੰਡੀ ਖੱਤਿਆਂ 'ਚ ਲਾਉਣੇ ਤਾਂ ਸ਼ੁਰੂ ਕਰ ਦਿੱਤੇ, ਤੂਤ ਨਹੀਂ ਰਹੇ, ਟਾਹਲੀਆਂ ਨਹੀਂ ਰਹੀਆਂ, ਉਹਨਾਂ ਦੀ ਜਗ੍ਹਾ ਸਫੈਦਾ ਆ ਗਿਆ ਜਾਂ ਹੋਰ ਦਰਖਤ ਆ ਗਿਆ। ਹੁਣ ਜਿਹੜੇ ਪੰਛੀ ਬੋੜ ਦੀਆਂ ਜਾਂ ਪਿੱਪਲ ਦੀਆਂ ਗੋਲਾਂ ਦੇ ਪਲਦੇ ਸੀ, ਉਹ ਕਿੱਥੇ ਜਾਣ? ਘਰ ਤਾਂ ਝਾੜਤੇ ਉਹਨਾਂ ਨੇ। ਬਿਲਕੁਲ ਜੀ। ਕੋਈ ਜ਼ਮਾਨਾ ਹੁੰਦਾ ਸੀ ਸਾਡੇ ਸਮੇਂ ਤੂਤ ਬਹੁਤ ਹੁੰਦੇ ਸੀ, ਟਾਹਲੀਆਂ ਦੇ ਨਾਲ ਤੂਤਾਂ ਨੂੰ ਗੋਲਾਂ ਆਉਂਦੀਆਂ ਹੁੰਦੀਆਂ ਸੀ, ਅਸੀਂ ਬਥੇਰੀਆਂ ਖਾਧੀਆਂ ਗੋਲਾਂ ਤੂਤਾਂ ਦੀਆਂ, ਚਿੱਟੀਆਂ ਕਾਲੀਆਂ, ਟੋਪੀਆਂ, ਉਹਨਾਂ ਨੂੰ ਪੰਛੀ ਖਾਣ ਹੁੰਦੇ ਸੀ, ਕਾਲੇ ਰੰਗ ਦੇ ਛੋਟੇ ਛੋਟੇ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹਨੂੰ ਤਿਲਗਰ ਕਹਿੰਦੇ ਹੁੰਦੇ ਤੁਹਾਨੂੰ, ਤੇਰੀ ਗੱਲ ਮੈਂ ਹੁਣ ਕਦੇ ਦੇਖੇ ਨਹੀਂ, ਉਹ ਤੂਤੀਆਂ ਖਾਣ ਆਉਂਦੇ ਹੁੰਦੇ ਸੀ। ਫਿਰ ਕੂੰਜਾਂ ਦੀਆਂ ਡਾਰਾਂ ਹੁੰਦੀਆਂ ਸੀ, ਉੱਪਰ ਦੀਆਂ ਹੁੰਦੀਆਂ ਪੰਜਾਬ ਦੇ ਨਾਰਾ ਕਿੱਥੇ ਗਈ ਹੈ? ਔਰ ਹੋਰ ਗੱਲ ਸੁਣ, ਜਿਹੜੀ ਅੱਗ ਦੀ ਗੱਲ ਕੀਤੀ ਹੈ, ਹੁਣ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਅੱਗ ਲਾਉਂਦੇ ਨਾ, ਉਹਨਾਂ ਦੇ ਕਾਨੂੰਨ ਬਣੇ ਹੋਏ ਆ, ਅੱਗ ਲਾਉਣ ਤੋਂ ਪਹਿਲਾਂ ਹਵਾ ਨਹੀਂ ਹੋਣੀ ਚਾਹੀਦੀ, ਤੁਹਾਨੂੰ ਪਹਿਲਾਂ ਪਰਲੇ ਪਾਸੇ ਜਿੱਧਰੋਂ ਹਵਾ ਆਉਂਦੀ ਆ ਉਧਰਲੇ ਪਾਸੇ ਅੱਗ ਲਾਉਣੀ ਹੈ, ਤਾਂ ਕਿ ਤੁਹਾਨੂੰ ਦੂਜੇ ਪਾਸੇ ਨੂੰ ਜਾਵੇ, ਉਲਟੇ ਪਾਸੇ ਨੂੰ ਜਾਵੇ, ਹੌਲੀ ਜਾਵੇ। ਸਾਡੇ ਸੋਚਿਆ ਚੁੱਪ ਕੀਤੇ ਅੱਗ ਲਾਤੀ ਤਾਂ ਵਿਚਾਰੀ ਬੱਚੀ ਅੱਗੇ ਹੋਰ ਬਹੁਤ ਨੁਕਸਾਨ ਹੋਇਆ। ਇੱਕ ਬੱਸ ਉਲਟੀ ਆ, ਬੱਸ ਦੇ ਵਿੱਚ ਬੱਚੇ ਆ, ਉਹਦਾ ਨੁਕਸਾਨ ਬਹੁਤ ਵੱਡਾ ਹੋਇਆ, ਰੱਬ ਚਲੋ ਬਚਾ ਰਿਹਾ। ਪਰ ਇਸ ਵਾਰ ਘਟਨਾਵਾਂ ਬਹੁਤ ਜ਼ਿਆਦਾ ਹੋਈਆਂ। ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਵੀ ਇੱਥੇ ਦਾ ਧੂਆਂ ਜਿਹੜਾ ਦਿੱਲੀ ਨੂੰ ਜਾਂਦਾ, ਆਪਾਂ ਦੇਖੋ ਚੰਗੀਆਂ ਗੱਲਾਂ ਵੀ ਕਹੀਆਂ ਵੀ ਬਹੁਤ ਵਧੀਆ ਕੰਮ ਕੀਤੇ ਆ, ਪਰ ਨਾਲ ਦੀ ਨਾਲ ਜਿਹੜਾ ਕੇਜਰੀਵਾਲ ਕਹਿੰਦਾ ਹੈ ਵੀ ਦਿੱਲੀ ਦਾ ਧੂਆਂ ਸਾਰਾ ਪੰਜਾਬ ਤੋਂ ਆਉਂਦਾ, ਉਹਦੇ ਚਲੋ ਪਰਾਲੀ ਵਾਲੀ ਚਲੋ ਗੱਲ ਇੱਕ ਹੋ ਰਿਹਾ। ਕਣਕਾਂ ਬਤਾਇਆ ਵੀ ਸੋਚਿਆ ਸੀ ਵੀ ਕਣਕ ਨੂੰ ਵੀ ਕਦੀ ਇਦਾਂ ਕੋਈ ਅੱਗ ਲਾਊਗਾ, ਇਹ ਤਾਂ ਤੂੜੀ ਇੰਨੀ ਕੀਮਤੀ ਮੰਨੀ ਜਾਂਦੀ ਸੀ, ਇਹ ਤਾਂ ਤੂੜੀ ਦੀ ਲੋੜ ਹਰ ਵਾਰੀ ਥੋੜ ਰਹਿੰਦੀ ਸੀ। ਲੈਣ ਮਾਸਟਰਾ, ਅਸੀਂ ਅੱਜ ਤੱਕ ਕਣਕ ਦੀ ਵੱਢ ਨੂੰ ਅੱਗ ਨਹੀਂ ਲਾਈ, ਹਮੇਸ਼ਾ ਤੂੜੀ ਬਣਾਈ ਦੀ ਹੈ, ਬਾਕੀ ਰੌਣੀ ਕਰਕੇ ਵਾਹ ਦੀ ਹੈ। ਹਾਂ ਬਿਲਕੁਲ, ਕੀ ਲੋੜ ਪਈ ਅੱਗ ਲਾਉਣ ਦੀ? ਬਸ ਨਾ ਅੱਗ ਲਾਉਂਦੇ ਨਾ ਬਗਾਨੀ ਧੀ ਜਾਂਦੀ। ਬਿਲਕੁਲ। ਤੇ ਹੁਣ ਉਹਦਾ ਤਾਂ ਕਹਿ ਨਹੀਂ ਸਕਦੇ ਨਾ, ਉਹਨਾਂ ਨੂੰ ਤਾਂ ਵਿਚਾਰ ਨੂੰ ਕੁਝ ਨਹੀਂ ਮਿਲਣਾ, ਪਰ ਇੱਥੇ ਜ਼ਰੂਰ ਇਹ ਗੱਲਾਂ ਦਾ ਸੋਚਣਾ ਜ਼ਰੂਰੀ ਬਣਦਾ ਨਾ, ਲੋਕਾਂ ਨੂੰ ਵੀ, ਕਿਸਾਨਾਂ ਨੂੰ ਵੀ ਅਸੀਂ ਸਿਰਫ ਆਪਣਾ ਹੀ ਨਾ ਸੋਚੀਏ ਵੀ ਅਸੀਂ ਆਪਣੇ ਢਿੱਡ ਭਰਨਾ, ਬਾਕੀ ਲੋਕਾਂ ਦਾ। ਮਾਸਟਰ ਦੇਖ, ਦੁਨੀਆ ਦੇ ਵਿੱਚ ਬਹੁਤ ਨਾਜ਼ੁਕ ਹਾਲਤ ਹੋ ਚੁੱਕੀ ਹੈ ਵਾਤਾਵਰਣ ਨੂੰ ਲੈ ਕੇ। ਵੱਡੀਆਂ ਵੱਡੀਆਂ ਹਨੇਰੀਆਂ, ਵੱਡੇ ਵੱਡੇ ਤੂਫਾਨ, ਹੜ੍ਹ, ਔੜਾ ਆ ਰਹੀਆਂ, ਕਿਉਂਕਿ ਅਸੀਂ ਕੁਦਰਤ ਦੇ ਨਾਲ ਖਿਲਵਾੜ ਕੀਤਾ। ਅਸੀਂ ਇਕੱਲਾ ਗਵਰਨਮੈਂਟ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਏਦਾਂ ਕਰੋ, ਸਾਡੇ ਨਿੱਜੀ ਤੌਰ ਤੇ ਆਪਣੇ ਵੀ ਫਰਜ਼ ਆ। ਅਸੀਂ ਬਿਨਾਂ ਲੋੜ ਤੋਂ ਕਈ ਵਾਰ ਪਾਣੀ ਡੋਲੀ ਜਾਂਦੇ, ਕਈ ਵਾਰ ਖਾਣੇ, ਕਿੰਨੇ ਖਾਣੇ ਹੁੰਦੇ ਅਸੀਂ ਬਣਾਉਣੇ ਵਿਆਹ ਸ਼ਾਦੀਆਂ ਦੇ ਉੱਤੇ, ਕਿੰਨਾ ਖਾਣਾ ਉਹ ਸਿੱਟੀ ਦਾ ਕਦੀ ਸੋਚਿਆ? ਇਸੇ ਰੋਟੀ ਦੀ ਖਾਤਰ ਸਾਡੇ ਧੀਆਂ ਪੁੱਤ ਬਾਹਰ ਤੁਰੇ ਜਾਂਦੇ ਆ। ਸਹੀ ਗੱਲ ਹੈ। ਸਾਡੀ ਸੋਚ ਕਿੱਥੇ ਆ? ਇਹ ਸਾਨੂੰ ਮੰਮੀਆਂ ਸਾਰਿਆਂ ਨੂੰ ਸੋਚਣਾ ਕਿ ਸਾਡੇ ਸਾਰਿਆਂ ਦਾ ਫਰਜ਼ ਆ। ਇਹ ਧਰਤੀ ਸਾਡੀ ਸਾਰਿਆਂ ਦੀ ਮਾਂ ਆ, ਇਹਨੂੰ ਮਾਂ ਨੂੰ ਸਾਂਭ ਲਵਾਂਗੇ ਤੇ ਗਾਂ ਮਾਂ ਵੀ ਆਪਣੇ ਬੱਚਿਆਂ ਨੂੰ ਸਾਂਭ ਲਊ। ਇੰਨੀ ਗੱਲ ਆ, ਬਾਕੀ ਸਮਝਣ ਦੀ ਗੱਲ ਆ, ਬਸ ਇਹੀ ਕਹਿ ਸਕਦੇ।